ਸਾਡੇ ਨਾਲ ਅੱਜ ਇਹੋ ਜਿਹੀ ਸ਼ਖਸੀਅਤ ਮੌਜੂਦ ਹਨ। ਅੱਛਾ, ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਕਦੀ ਸਕੂਲ ਨਹੀਂ ਗਈ। ਕੈਨ ਯੂ ਬਿਲੀਵ? ਤੁਹਾਡੀ ਫਾਰਮਲ ਐਜੂਕੇਸ਼ਨ ਨਹੀਂ ਹੈ ਤੇ ਬੀਜੀ ਜਿਵੇਂ ਤੁਸੀਂ ਹੁਣ ਬੱਚੇ ਪੜ੍ਹਾਉਂਦੇ ਹੋ, ਜਦੋਂ ਬੱਚਾ ਪੜ੍ਹ ਲਿਖ ਕੇ ਤੁਹਾਡੇ ਕੋਲ ਅਫਸਰ ਬਣ ਕੇ ਪੈਰ ਛੁੰਦਾ ਆ ਕੇ ਤਾਂ ਕਿਵੇਂ ਦਾ ਮਹਿਸੂਸ ਹੁੰਦਾ? ਆਈ ਕਾਂਟ ਐਕਸਪਲੇਨ। ਬਿਲਕੁਲ ਜੀ। ਕਹਿੰਦੇ ਹੈ ਇਨਸਾਨੀਅਤ ਤੇ ਮਨੁੱਖਤਾ ਦੀ ਰਾਹ ਤੇ ਤੁਰਨਾ ਆਸਾਨ ਨਹੀਂ ਹੁੰਦਾ, ਪਰ ਜਿਹੜਾ ਇਸ ਰਾਹ ਤੇ ਤੁਰ ਜਾਂਦਾ ਹੈ ਉਹ ਕਈ ਜ਼ਿੰਦਗੀਆਂ ਨੂੰ ਰੋਸ਼ਨ ਕਰ ਜਾਂਦਾ ਹੈ। ਸਾਡੇ ਨਾਲ ਅੱਜ ਇਹੋ ਜਿਹੀ ਸ਼ਖਸੀਅਤ ਮੌਜੂਦ ਹਨ, ਰਾਜਪਾਲ ਕੌਰ ਜੀ, ਜਿਨ੍ਹਾਂ ਨੇ ਮਨੁੱਖਤਾ ਨੂੰ ਹੀ ਆਪਣਾ ਧਰਮ ਤੇ ਕਰਮ ਬਣਾਇਆ, ਜਿਨ੍ਹਾਂ ਨੂੰ ਸਾਰੇ ਬੀਜੀ ਵੀ ਕਹਿੰਦੇ ਹੈ, ਤੇ ਉਹਨਾਂ ਨੇ ਮਸਤੀ ਦੀ ਪਾਠਸ਼ਾਲਾ ਖੋਲ੍ਹੀ ਤੇ ਅੱਜ ਉਹਨਾਂ ਨਾਲ ਅਸੀਂ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ ਬੀਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਿਹਤਾਂ, ਘਰ ਪਰਿਵਾਰ ਕਿਵੇਂ ਬੀਜੀ? ਸਭ ਸ਼ੁਕਰ ਹੈ, ਸਭ ਠੀਕ ਹੈ ਬੀਜੀ। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਜਿਹੜੀ ਮਸਤੀ ਦੀ ਪਾਠਸ਼ਾਲਾ ਤੁਸੀਂ ਖੋਲ੍ਹੀ ਹੈ ਤੇ ਇਸ ਦੀ ਸੋਚ ਤੁਹਾਨੂੰ ਜ਼ਿੰਦਗੀ ਦੇ ਕਿਸ ਮੋੜ ਤੇ ਜਾ ਕੇ ਮਹਿਸੂਸ ਹੋਇਆ ਕਿ ਤੁਹਾਨੂੰ ਇਹ ਖੋਲ੍ਹਣੀ ਚਾਹੀਦੀ ਹੈ? ਇਹ ਮੇਰੀ ਕਹਾਣੀ ਹੈ ਤਾਂ ਬਹੁਤ ਲੰਬੀ। ਠੀਕ ਹੈ ਜੀ। ਬਿਫੋਰ ਮੈਰਿਜ ਪਾਪਾ ਆਰਮੀ 'ਚ ਸਨ। ਠੀਕ ਹੈ ਜੀ। ਤੇ ਉਹ ਦੇਸ਼ ਪ੍ਰੇਮ ਦੀਆਂ ਗੱਲਾਂ ਕਰਦੇ ਸੀ। ਦਾਦਾ ਜੀ ਵੈਸੇ ਸੋਸ਼ਲ ਬੜੇ ਹੈਗੇ ਸੀ ਤੇ ਉਹ ਭਗਤੀ ਭਾਵ ਦੀਆਂ ਗੱਲਾਂ ਕਰਦੇ ਸੀ। ਸੋ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਬੈਠੀਆਂ ਹੋਈਆਂ ਸੀ। ਤੇ ਆਫਟਰ ਮੈਰਿਜ ਫਿਰ ਮੇਰੇ ਹਸਬੈਂਡ ਉਹ ਪੰਜਾਬੀ ਪੋਇਟ ਹੈਗੇ ਸੀ। ਉਹਨਾਂ ਦਾ ਤਖੱਲਸ ਹੈਗਾ ਸੀ ਮਸਤ। ਅੱਛਾ ਜੀ। ਹਰਭਜਨ ਸਿੰਘ ਮਸਤ। ਤੇ ਬਸ ਫਿਰ ਉਹ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਐਜੂਕੇਸ਼ਨ ਵੰਡਾਂਗੇ। ਬਿਲਕੁਲ ਜੀ। ਅਸੀਂ ਸੁਣਿਆ ਜੀ ਤੁਹਾਡੇ ਮਸਤ ਪੈਟਰੋਲ ਪੰਪ ਵੀ ਹੈਗੇ ਆ ਤੇ ਚਲੋ। ਤੁਸੀਂ ਹੁਣ ਜੋ ਵੀ ਤੁਸੀਂ ਕਰਦੇ ਹੋ ਵੀ ਜੀ, ਇਹ ਹੁਣ ਤੁਸੀਂ ਆਪ ਨਿੱਜੀ ਆਪਣੇ ਖਰਚੇ ਚੋਂ ਕਰਦੇ ਹੋ, ਕੋਈ ਫੰਡਸ ਜਾਂ ਚੈਰਿਟੀ ਜਾਂ ਡੋਨੇਸ਼ਨ ਜਾਂ ਕਿਸੇ NGO ਨਾਲ ਤੁਸੀਂ ਜੁੜੇ ਹੋ? ਸਟਾਰਟਿੰਗ ਵਿੱਚ ਤਾਂ ਬੜੀ ਮੁਸ਼ਕਿਲ ਆਈ। ਬਿਲਕੁਲ ਜੀ। ਕਿਉਂਕਿ ਘਰ ਮੈਂ ਬੱਚਿਆਂ ਨੂੰ ਦੱਸਣਾ ਵੀ ਨਹੀਂ ਸੀ। ਉਹ ਬਿਲਕੁਲ ਨਾ ਪਸੰਦ ਕਰਦੇ ਵੀ ਮੈਂ ਸੜਕ ਤੇ ਬੈਠਾ ਜਾ ਕੇ। ਬਿਲਕੁਲ ਬਿਲਕੁਲ। ਔਰ ਫਿਰ ਖਾਸ ਕਰਕੇ ਜਦੋਂ ਹਸਬੈਂਡ ਨਾ ਹੋਣ ਤੇ ਬੱਚੇ ਫੀਲ ਕਰਦੇ ਨੇ। ਬਿਲਕੁਲ। ਸੋ ਆਪਣਾ ਜਿਹੜਾ ਜਿੰਨਾ ਕੁ ਦਸਵੰਧ ਹੈਗਾ ਸੀ ਗੁਰੂ ਨਾਨਕ ਨੇ ਬਖਸ਼ਿਆ ਹੋਇਆ, ਉਸ ਚੋਂ ਹੀ ਸਟਾਰਟ ਕੀਤਾ ਤੇ ਅੱਜ ਇੱਥੇ ਪਹੁੰਚ ਗਏ। ਤੁਸੀਂ ਉਚਾਈਆਂ ਨੂੰ ਛੂ ਲਿਆ। ਹਾਂਜੀ। ਤੇ ਜਿਵੇਂ ਤੁਸੀਂ ਦੱਸਿਆ ਤੁਹਾਡੇ ਬੱਚੇ, ਤੁਹਾਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਨਹੀਂ ਦੱਸਣਾ ਚਾਹੀਦਾ। ਇੰਝ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਕਾਫੀ ਜਣੇ ਰੋਕਣ ਲਈ ਆ ਜਾਂਦੇ ਆ ਜੀ, ਨਹੀਂ ਆ ਨਹੀਂ ਕਰਨਾ। ਇਸ ਦਾ ਸਾਹਮਣਾ ਤੁਸੀਂ ਕਿਵੇਂ ਕੀਤਾ? ਬਹੁਤ ਮੁਸ਼ਕਿਲ ਸੀ। ਬਿਲਕੁਲ। ਦੇਖੋ ਸਾਹਮਣਾ ਤੇ ਮੈਂ ਕੀਤਾ ਹੈ। ਐਕਚੁਅਲੀ ਪਤਾ ਕੀ ਹੈ, ਜਬੇ ਬਾਣ ਲਾਗੇ ਤਬੇ ਰੋਸ ਜਾਗੇ। ਕੀ ਬਾਤ ਹੈ। ਤੇ ਹਸਬੈਂਡ ਦੇ ਨਾਲ ਕੁਝ ਹੋਰ ਗੱਲਾਂ ਹੁੰਦੀਆਂ ਨੇ। ਇਹਨਾਂ ਦੇ ਸੁਪਨੇ ਮੇਰੇ ਸੁਪਨੇ ਵਿੱਚ ਹੀ ਰਹਿ ਗਏ। ਅੱਛਾ ਜੀ। ਇਹ 95 ਚ ਚਲੇ ਗਏ ਸਮਝ ਤੇ ਫਿਰ बहुत मुश्किल होया। सो अकेले ही चले थे जानवे मंजिल, लोग मिलते गए और कारवां बनता गया। ਕੀ ਬਾਤ ਹੈ। ਕਾਰਵਾਂ ਤੁਸੀਂ ਜੋ ਬਣਾਇਆ ਹੈ, ਰੱਬ ਕਰੇ ਇਹ ਹੋਰ ਲੋਕਾਂ ਤੇ ਵੀ ਇਹ ਮੈਸੇਜ ਜਾਵੇ। ਤੇ ਬੀਜੀ ਆ ਹੁਣ ਜਿਵੇਂ ਅੱਜ ਕੱਲ੍ਹ ਆਪਾਂ ਸੁਣਦੇ ਆ ਪੜ੍ਹਾਈ ਜਿਹੜੀ ਹੈ ਉਹ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ, ਫੀਸਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ। ਅੱਜ ਨੂੰ ਆਪਾਂ ਬੁੱਕ ਸੈਟ ਲੈਣ ਜਾਈਏ ਬਹੁਤ ਮਹਿੰਗੇ ਹੋ ਰਹੇ ਆ। ਮੇਰਾ ਇਹੀ ਹੁੰਦਾ ਹੈ ਕਿ ਮੈਂ ਲੈਂਦੀ ਹਾਂ ਜੋ ਰੋਡ ਸਾਈਡ ਦੇ ਬੱਚੇ। ਐਕਚੁਅਲੀ ਕਹਾਣੀ ਕਿੱਥੋਂ ਸ਼ੁਰੂ ਹੋਈ, ਜਦੋਂ ਗੁਰਦੁਆਰੇ ਜਾਈਦਾ ਸੀ ਨਾ ਮੰਦਿਰ ਜਾਈਦਾ ਸੀ, ਮੈਂ ਕਦੇ ਪਰਸ ਨਹੀਂ ਸੀ ਚੁੱਕਿਆ, ਥੈਲਾ ਟੰਗਦੀ ਸੀ। ਉਹ ਦਾਦਾ ਜੀ ਨੂੰ ਦੇਖਿਆ ਹੋਇਆ ਸੀ, ਉਹਦੇ ਹੀ ਟੌਫੀਆਂ ਪਾ ਲੈਣੀਆਂ, ਰਸ ਪਾ ਲੈਣੇ, ਬਿਸਕਿਟ। ਪਰ ਜਿਹੜੇ ਰੋਡ ਸਾਈਡ ਦੇ ਬੱਚੇ ਹੁੰਦੇ ਸੀ ਨਾ, ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਵੈਸੇ ਹੀ ਵੰਡਦੀ ਜਾਂਦੀ ਸੀ ਵੀ ਜੋ ਮੈਂ ਗੁਰਦੁਆਰੇ ਚੜ੍ਹਾਉਣਾ ਮੈਂ ਇੱਥੇ ਹੀ ਵੰਡ ਦਿਆਂ। ਬਹੁਤ ਵਧੀਆ ਗੱਲ ਹੈ ਜੀ। ਉਹ ਬੱਚੇ ਸਨ ਇਹੋ ਜਿਹੇ। ਉਹ ਵੀ ਫਿਰ ਡੇਲੀ ਅੱਛਾ ਫਿਕਸ ਟਾਈਮ ਹੁੰਦਾ ਸੀ ਸ਼ਾਮ ਨੂੰ ਗੁਰਦੁਆਰੇ ਜਾਣ ਦਾ। ਤੇ ਮੈਂ ਫਿਰ ਟਾਫੀਆਂ ਵਾਲੀ ਆਂਟੀ ਬਣ ਗਈ। ਟਾਫੀਆਂ ਵਾਲੇ ਆਂਟੀ ਆ ਗਏ, ਟਾਫੀਆਂ ਵਾਲੇ ਆਂਟੀ ਆ ਗਏ। ਉਹ ਬੱਚੇ ਆਲੇ ਦੁਆਲੇ ਵੇਟ ਕਰਨ, ਉੱਥੇ ਇੰਤਜ਼ਾਰ ਵੀ ਆਈ ਆਂਟੀ ਆਈ ਆਂਟੀ। ਐਵੇਂ ਇੱਕ ਦਿਨ ਆ ਗਿਆ, मैं कहा बच्चे आप लोग पढ़ते नहीं हो? कहते नहीं। मैं हम पढ़े? कहते न हमारे मम्मी पापा से पूछो। फिर मैं उन्होंने बच्चों भी नाल लैके डोर टू डोर गई। वेरी गुड। तो वो कहते हैं हमने तो काम करना है, बर्तन मांजने, आपने पढ़ाने तो पढ़ा लो।
ਆਪਣੇ ਆਪ ਹੀ ਵਾਹਿਗੁਰੂ ਨੇ, ਪਰਮਾਤਮਾ ਨੇ ਵਿਧੀ ਬਣਾਈ। ਮੈਂ ਤੇ ਦੇਖੋ ਫਰੈਂਕਲੀ ਸਪੀਕਿੰਗ ਮੈਂ ਆਪਣਾ ਟਾਈਮ ਪਾਸ ਕਰਨਾ ਸੀ ਕਿਸੇ ਅੱਛੇ ਕਾਜ਼ ਲਈ। ਮੇਰੇ ਨਾਲ ਦੀਆਂ ਕਲੱਬ ਵੀ ਜਾ ਰਹੀਆਂ ਨੇ, ਤਾਸ਼ਾਂ ਖੇਡਦੀਆਂ, ਖਾਂਦੀਆਂ ਪੀਂਦੀਆਂ, ਮਤਲਬ ਜੋ ਵੀ ਹੈ। ਪਰ ਮੈਨੂੰ ਇਹ ਅੱਛਾ ਲੱਗਦਾ ਸੀ ਵੀ ਇਹਦੇ 'ਚ ਉਹ ਪੰਜਾਬੀ 'ਚ ਕਹਿੰਦੇ ਨਾਲੇ ਪੁੰਨ ਨਾਲੇ ਫਲੀਆਂ। ਬਿਲਕੁਲ ਜੀ, ਬਿਲਕੁਲ। ਜਿਵੇਂ ਹੁਣ ਤੁਸੀਂ ਦੱਸਿਆ ਕਿ ਧਰਮ ਵੱਲ ਤੁਸੀਂ ਬਹੁਤ ਜ਼ਿਆਦਾ ਮਤਲਬ ਗੁਰਦੁਆਰੇ ਹਰ ਰੋਜ਼ ਜਾਣਾ, ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਸਭ ਅੱਛਾ ਹੀ ਹੁੰਦਾ। ਅਸੀਂ ਹੁਣ ਪਿੱਛੇ ਜੇ ਸੁਣਿਆ ਸੀ ਤੁਸੀਂ 51 ਪਾਠ ਇੱਕੋ ਦਿਨ 'ਚ ਤੁਸੀਂ ਕਰਵਾਏ ਸੁਖਮਨੀ ਸਾਹਿਬ ਦੇ। ਐਕਚੁਅਲੀ ਜਦੋਂ ਵੀ ਮੈਨੂੰ ਪਰਮਾਤਮਾ ਕੋਈ ਇਸ ਤਰ੍ਹਾਂ ਦੀ ਖੁਸ਼ੀ ਦਿੰਦਾ ਹੈ ਨਾ, ਫਿਰ ਮੈਂ, ਸਾਰੇ ਕਹਿੰਦੇ ਪਾਰਟੀ ਦਿਓ ਪਾਰਟੀ, ਮੈਂ ਕਿਹਾ ਮੇਰੀ ਪਾਰਟੀ ਇਸ ਟਾਈਪ ਦੀ ਹੋਏਗੀ ਵੀ ਆਓ ਪਾਠ ਕਰੋ, ਜੁੜੋ ਤੇ ਨਾਲ ਲੰਗਰ ਹੋ, ਆਪੇ ਪਾਰਟੀ ਹੋ ਗਈ। ਬਿਲਕੁਲ ਜੀ। 51 ਸੁਖਮਨੀ ਸਾਹਿਬ ਇਜ਼ ਇਕੁਅਲ ਟੂ 1 ਅਖੰਡ ਪਾਠ। ਤੇ ਮੇਰਾ ਦਿਲ ਸੀ, ਫਿਰ ਸਾਰੀਆਂ ਫਰੈਂਡਸ ਨੂੰ ਮੈਸੇਜ ਪਾਤੇ ਵੀ ਜਿਹੜਾ ਸ਼ੌਕੀਨ ਹੈ ਪਾਠ ਕਰਨ ਦਾ ਉਹ ਆਏ ਤੇ ਪਾਠ ਕਰੀਏ। ਸੋ 4 ਘੰਟਿਆਂ 'ਚ ਪਾਠ ਹੋ ਗਿਆ। ਬਹੁਤ ਵਧੀਆ ਜੀ। ਇਹ ਵੀ ਕਿਸੇ ਕਿਸੇ ਦੀ ਸੋਚ ਹੁੰਦੀ ਹੈ। ਅੱਜ ਨੂੰ ਦੇਖੋ ਸਾਰੇ ਜਿਵੇਂ ਤੁਸੀਂ ਕਿਹਾ ਪਾਰਟੀਆਂ ਕਰਦੇ ਆ, ਘਰ 'ਚ ਪਾਠ ਕਰਵਾਉਣਾ, ਇਹ ਵੀ ਇੱਕ ਚੰਗੀ ਨਾਲੇ ਸੋਚ ਦਾ ਹੈ। ਬੱਚੇ ਹੇਮਕੁੰਟ ਸਾਹਿਬ ਗਏ ਸੀ, ਭਾਈ ਜੀ ਕਹਿਣ ਲੱਗੇ ਕੀ ਅਰਦਾਸ ਕਰਨੀ ਹੈ? ਮੈਂ ਕਿਹਾ ਜੀ ਬੱਚਿਆਂ ਦੀ ਸੁੱਖ ਖੁਸ਼ੀ ਤੇ ਸਰਬੱਤ ਦਾ ਭਲਾ, ਕੀ ਬਾਤ, ਬਸ ਚੜ੍ਹਦੀ ਕਲਾ 'ਚ ਰਵਨ ਸਾਰੇ। ਬਿਲਕੁਲ ਜੀ, ਬਿਲਕੁਲ। ਤੇ ਵੀ ਜੀ ਜਿਵੇਂ ਤੁਸੀਂ ਹੁਣ ਬੱਚੇ ਪੜ੍ਹਾਉਂਦੇ ਹੋ, ਜਦੋਂ ਬੱਚਾ ਪੜ੍ਹ ਲਿਖ ਕੇ ਤੁਹਾਡੇ ਕੋਲ ਅਫਸਰ ਬਣ ਕੇ ਪੈਰ ਛੁੰਦਾ ਕੇ, ਤਾਂ ਕਿਵੇਂ ਦਾ ਮਹਿਸੂਸ ਹੁੰਦਾ? ਆਈ ਕਾਂਟ ਐਕਸਪਲੇਨ। ਬਿਲਕੁਲ ਜੀ। ਕਿਉਂਕਿ ਮੇਰੀ ਇੱਕ ਬੱਚੀ ਤਾਂ ਦੇਖੋ ਇੱਥੇ ਕਲੈਰੀਕਲ ਜੌਬ 'ਚ ਜੇਲ੍ਹ 'ਚ ਹੈ। ਅੱਛਾ ਜੀ। ਹਾਂਜੀ। ਵੈਰੀ ਗੁੱਡ। ਉਹ ਪੜ੍ਹ ਕੇ ਉਹਨੇ ਇੱਥੇ ਕੁਛ ਦਿਨ ਪੜ੍ਹਾਇਆ ਵੀ ਮਸਤੀ ਦੀ ਪਾਠਸ਼ਾਲਾ। ਕੀ ਬਾਤ। ਤੇ ਇੱਕ ਜਿਹੜੀ ਮੈਂ ਹਾਇਰ ਤਾਂ ਨਹੀਂ ਕਹਿ ਸਕਦੀ, ਉਹ ਆਪੇ ਹੀ ਆਈ ਮੇਰੇ ਕੋਲ, ਨਿਊਲੀ ਮੈਰਿਡ ਸੀ, ਛੋਟਾ ਜਿਹਾ ਬੱਚਾ, ਆਂਟੀ ਮੁਝੇ ਵੀ ਕੋਈ ਕੰਮ ਦੇ ਦਿਓ ਮੈਂ यहाँ ਪੜ੍ਹਾ ਲੂँ। तो ਉਹ ਫਿਰ ਮੈਂ ਉਹਨੂੰ ਪੇ ਕਰਦੀ ਸਾਂ। ਠੀਕ। ਉਹ ਅਗਲੀ ਦੀ ਰੋਟੀ ਰੋਜੀ ਸੀ। ਬਿਲਕੁਲ ਜੀ, ਬਿਲਕੁਲ। ਫਿਰ ਉਹ ਉੱਥੇ ਪੜ੍ਹੀ ਵੀ, ਨਾਲ ਨਾਲ ਉਸ ਨੂੰ ਮੈਂ ਕੋਰਸ ਕਰਾਏ ਸਟਿਚਿੰਗ ਵਗੈਰਾ ਦਾ। ਹਾਂਜੀ ਹਾਂਜੀ। ਤੇ ਉਹਦਾ ਬੇਟਾ ਵੀ ਹੋਇਆ, ਮਤਲਬ 8 ਸਾਲ ਉਹ ਮੇਰੇ ਕੋਲ ਰਹੀ। ਜਿਵੇਂ ਤੁਸੀਂ ਹੁਣ ਹੁਣ ਉਹ ਰਜਿੰਦਰਾ ਹਸਪੀਟਲ 'ਚ ਲੱਗੀ ਹੈ। ਫਿਰ ਮੈਂ ਉਹਨੂੰ ਕਰਦੀ ਰਹਿੰਦੀ ਹਾਂ ਵੀ ਕਿਤੇ ਨਾ ਕਿਤੇ ਜੌਬ ਨਿਕਲੇ ਤੇ ਬਾਈ ਪਰਮਾਨੈਂਟ ਜਾਓ ਤੁਸੀਂ, ਖੁਸ਼ੀ ਖੁਸ਼ੀ। ਜਿਵੇਂ ਹੁਣ ਤੁਸੀਂ ਦੱਸਿਆ ਉਹਨੂੰ ਸਿਲਾਈ ਸਿਖਾਈ, ਕਢਾਈ ਸਿਖਾਈ, ਤੁਸੀਂ ਵੋਕੇਸ਼ਨਲ ਟ੍ਰੇਨਿੰਗ ਵੀ ਦਿੰਦੇ ਹੋ? ਬਿਲਕੁਲ। ਮੈਂ ਕੁੜੀਆਂ ਨੂੰ ਕਹਿੰਦੀ ਹਾਂ ਵੀ ਦੇਖੋ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ, ਬੇਸਿਕ ਐਜੂਕੇਸ਼ਨ ਜ਼ਰੂਰੀ ਹੈ। ਮਸਟ ਹੈ। ਕਿਉਂਕਿ ਅੱਜ ਕੱਲ੍ਹ ਨੌਕਰੀਆਂ ਹੈਗੀਆਂ ਕਿੱਥੇ ਨੇ? ਬਿਲਕੁਲ ਜੀ, ਬਿਲਕੁਲ ਨਹੀਂ। ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਵੀ ਤੁਸੀਂ ਘਰ ਦੇ ਕੰਮ, ਸਟਿਚਿੰਗ ਹੈ ਘਰ ਬੈਠ ਕੇ ਕਮਾਓਗੀਆਂ ਖਾਓਗੀਆਂ। ਬਿਲਕੁਲ ਬਿਲਕੁਲ। ਬਿਊਟੀ ਪਾਰਲਰ ਦਾ ਤੁਸੀਂ ਘਰ ਬੈਠ ਕੇ ਕਰ ਸਕਦੀਆਂ ਹੋ। ਕੰਪਿਊਟਰ ਸਿੱਖੋ, ਕਿਤੇ ਨਾ ਕਿਤੇ ਤੁਸੀਂ ਜ਼ਰੂਰ ਅੜ ਜਾਓਗੀਆਂ। ਸੋ ਇਸ ਤਰ੍ਹਾਂ ਦੇ ਕੰਮ ਸਿੱਖੋ। ਬਹੁਤ ਵਧੀਆ। ਬੇਟੀ ਦਾ ਬਹੁਤ ਜ਼ਰੂਰੀ ਹੈ ਸਿਆਣਾ ਹੋਣਾ। ਬਿਲਕੁਲ ਜੀ। ਦੇਖੋ ਇੱਕ ਬੇਟੀ ਨੇ, ਸਾਡਾ ਸਲੋਗਨ ਹੈ ਨਾ, ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਹਾਂਜੀ ਹਾਂਜੀ। ਮੈਂ ਮਸਤੀ ਦੀ ਪਾਠਸ਼ਾਲਾ 'ਚ ਤੀਸਰਾ ਸਲੋਗਨ ਬੇਟੀ ਵਸਾਓ। ਹਾਂਜੀ, ਮੈਂ ਜ਼ਰੂਰ ਪੜ੍ਹਿਆ ਸੀ ਜੀ, ਆਉਂਦੇ ਹੋਏ ਲਿਖਿਆ ਹੋਇਆ ਸੀ, ਜਿਹੜਾ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ। ਬਿਲਕੁਲ। ਵੀ ਜੀ ਇੱਕ ਸਲੋਗਨ ਮੈਂ ਹੋਰ ਪੜ੍ਹਿਆ ਸੀਗਾ, आओगे ਤਾਂ ਕੀ ਦੇ ਕੇ ਜਾਓਗੇ, ਜਾਓਗੇ ਤਾਂ ਕੀ ਦੇ ਕੇ ਜਾਓਗੇ। ਆਇਓ ਕੀ ਲਿਆਇਓ, ਹਾਂਜੀ, ਜਾਓਗੇ ਕੀ ਦੇ ਜਾਓਗੇ। ਬਿਲਕੁਲ ਜੀ। ਕਿਉਂਕਿ ਸ਼ੁਰੂ 'ਚ ਥੋੜੀ ਜੀ ਟਾਈਟ ਹੋ ਗਈ ਸਾਂ, ਤੰਗੀ ਸੀ। ਦੇਖੋ ਮੈਨੂੰ ਸਾਰਿਆਂ ਨੇ ਕਿਹਾ ਸੀ ਰਜਿਸਟਰਡ ਕਰਾਓ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਾਣੀ। ਬਿਲਕੁਲ। ਕਰਨੀ ਸੇਵਾ ਤੇ ਫਿਰ ਮੈਂ ਹਿਸਾਬ ਕਿਤਾਬ ਕਿਉਂ ਰੱਖਾਂ? ਬਿਲਕੁਲ ਜੀ, ਬਿਲਕੁਲ। ਸੌਖਾ ਨਹੀਂ ਹੈ ਰਜਿਸਟਰ ਕਰਾਉਣਾ। ਠੀਕ ਹੈ ਜਦੋਂ 4 ਪੈਸੇ ਆ ਜਾਣ, ਪਰ ਨਾਲ ਲੜਾਈਆਂ ਆਉਂਦੀਆਂ ਨੇ। ਬਿਲਕੁਲ ਜੀ। ਕਿਉਂਕਿ ਜੇ ਰਜਿਸਟਰਡ ਹੀ ਕਰਾਣੀ ਤਾਂ ਮੈਂ 20 ਸੰਸਥਾਵਾਂ ਦੀ ਆਲਰੇਡੀ ਮੈਂਬਰ ਹਾਂ ਜਿਹੜੀਆਂ ਰਜਿਸਟਰਡ ਨੇ। ਠੀਕ ਹੈ ਜੀ। DAV ਸਕੂਲ ਨੀਂਹ ਪੱਥਰ ਮੇਰੇ ਹਸਬੈਂਡ ਨੇ ਰੱਖਿਆ ਸੀ। ਅੱਛਾ ਜੀ। ਤੇ ਨਵਜੀਵਨੀ ਅਸੀਂ ਫਾਊਂਡਰ ਮੈਂਬਰ। ਕੀ ਬਾਤ। ਰੈੱਡ ਕਰਾਸ ਦੀ ਮੈਂ ਲਾਈਫ ਮੈਂਬਰ, ਰੋਟਰੀ ਕਲੱਬ ਦੇ ਅਸੀਂ ਮੈਂਬਰ। ਸੋ ਇਹ ਸਾਰੀਆਂ ਸਭ ਪਰ ਨਾ ਮਜ਼ਾ ਨਹੀਂ ਆਉਂਦਾ। ਦੇਖੋ ਅਸੀਂ ਜਿੰਨੇ ਮਰਜ਼ੀ ਅਵੇਅਰਨੈਸ ਹੋਵੇ, ਫਿਰ ਵੀ ਥੋੜ੍ਹੀ ਬਹੁਤੀ ਖਿੱਚਾ ਤਾਂ ਨਹੀਂ ਹਰ ਜਗ੍ਹਾ ਹੈਗੀ। ਬਿਲਕੁਲ ਜੀ, ਬਿਲਕੁਲ। ਇਹ ਤਾਂ ਹਾਂਜੀ, ਜੋ ਮੈਂ ਫੀਲ ਕੀਤਾ। ਹਾਂਜੀ। ਇਹ ਹੁਣ ਤੁਸੀਂ ਇਨਰ ਵੀਲ ਦਾ ਦੇਖ ਰਹੇ ਹੋ ਨਾ, ਇਹ ਵਾਲਾ। ਹਾਂਜੀ ਹਾਂਜੀ। ਇਹ ਵੀ ਇੰਟਰਨੈਸ਼ਨਲ ਹੈ। ਕੀ ਬਾਤ। ਇਹ ਰੋਟਰੀ ਕਲੱਬ ਦੀਆਂ ਲੇਡੀਜ਼ ਵਿੰਗ ਦਾ ਹੈ। ਤੇ ਮੈਂ ਇਹਦੇ 'ਚ 79 80 'ਚ ਬਣੀ ਸਾਂ ਮੈਂ ਇਹਦੀ ਮੈਂਬਰ।
ਅੱਛਾ ਜੀ, ਸ਼ੁਰੂ ਅਸੀਂ ਪਟਿਆਲੇ ਸ਼ਿਫਟ ਹੋਏ। ਠੀਕ ਹੈ ਜੀ। ਬੜੀ ਖੁਸ਼ੀ ਵੀ ਅਸੀਂ ਸ਼ਹਿਰ ਚ ਆ ਗਏ, ਕਿਉਂਕਿ ਮੈਰਿਜ ਹੋ ਕੇ ਮੈਂ ਹਰਿਆਣੇ ਚ ਆਈ ਸੀ। ਫਾਦਰ ਇਨ ਲਾ ਬੜੇ ਸਟ੍ਰਿਕਟ ਹੈਗੇ ਸੀ, ਬਾਹਰ ਨਹੀਂ ਨਿਕਲਣਾ, ਘੁੰਡ ਕੱਢੋ, ਗੱਲਾਂ ਨਹੀਂ ਕਰਨੀਆਂ, ਇਹ ਉਹ। ਤੇ ਇੱਥੇ ਫਿਰ ਮੈਂ ਮੈਂਬਰ ਬਣੀ ਤੇ 2 ਸਾਲ ਬਾਅਦ ਹੀ ਉਹਨਾਂ ਨੇ ਮੈਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ। ਮੈਂ ਕਿਹਾ ਭਾਈ ਇਹ ਕੀ ਗੱਲ? ਕਹਿੰਦੇ ਨਹੀਂ, ਅਸੀਂ ਤੇਰੇ 'ਚ ਕੁਛ ਨਾ ਕੁਛ ਤਾਂ ਦੇਖਿਆ ਹੀ ਹੈ ਨਾ। ਬਿਲਕੁਲ ਜੀ। ਬਸ ਮੈਂ ਉਹੀ ਮੈਂਬਰ ਬਣੀ। 1 ਸਾਲ ਦੀ ਟੈਨਿਓਰ ਹੁੰਦੀ ਹੈ। ਅੱਛਾ ਜੀ। ਮੈਂ ਜੱਜ ਕਰ ਲਿਆ, ਹਾਲਾਂਕਿ ਮੈਂ ਦਿਲੋਂ ਮਤਲਬ ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੈ ਬਿਲਕੁਲ ਜੀ। ਤੇ ਕੁਝ ਮੈਂ ਲਖਨਊ ਤੋਂ ਬਿਲੋਂਗ ਕਰਦੀ ਸੀ। ਠੀਕ ਹੈ ਜੀ। ਮੈਂ ਸਾਰਾ ਕੰਮ ਆਪਣਾ ਹਿੰਦੀ 'ਚ ਕੀਤਾ, ਜਿਹਦਾ ਕਿ ਮੈਨੂੰ ਬੈਸਟ ਅਵਾਰਡ ਮਿਲਿਆ, ਬੈਸਟ ਪ੍ਰੈਜ਼ੀਡੈਂਟ ਦਾ ਅਵਾਰਡ। ਕੀ ਬਾਤ ਹੈ। ਔਰ ਇਹ ਵੀ ਬਹੁਤ ਇੱਕ ਗਰਵ ਦੀ ਗੱਲ ਹੈ। ਅੱਜ ਕੱਲ ਆਪਾਂ ਇੰਗਲਿਸ਼ ਨੂੰ ਹਰ ਇੱਕ ਜਗ੍ਹਾ ਤੇ ਤਵੱਜੋ ਦਿੰਦੇ ਆ, ਤੁਹਾਨੂੰ ਉਸ ਅਵਾਰਡ ਮਿਲਿਆ। ਮੈਨੂੰ ਬਹੁਤ ਦੁੱਖ ਲੱਗਦਾ ਹੈ ਵੀ ਬਿਲਕੁਲ ਦੇਖੋ ਜੀ। ਕਿਉਂ ਸਾਡੀ ਭਾਸ਼ਾ ਕੋਈ ਮਿੱਠੀ ਨਹੀਂ ਹੈ? ਉਹਨੂੰ ਤੁਸੀਂ ਸਲੀਕੇ ਨਾਲ ਯੂਜ਼ ਕਰੋ, ਬੋਲੋ, ਤੇ ਬੜੀ ਮਿੱਠੀ ਭਾਸ਼ਾ ਹੈ। ਮਿੱਠੀ ਭਾਸ਼ਾ ਹੈ ਜੀ। ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੂਰਾ ਜ਼ੋਰ ਲਾਇਆ, ਕਿਉਂਕਿ ਐਲਫਾਬੈਟਿਕਲੀ ਸਟੈਪਸ ਹੁੰਦੇ ਨੇ ਨਾ। ਹਾਂਜੀ ਹਾਂਜੀ। ਬਈ ਪੋਸਟ ਚੇਂਜ ਹੁੰਦੀ ਜਾ, ਅੱਛਾ ਜੀ। ਬਈ ਤੂੰ ਅੱਗੇ ਚੱਲ। ਮੈਂ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅੱਛਾ ਜੀ। ਮੈਂ ਕਿਹਾ ਕੰਮ ਜਿੰਨਾ ਮਰਜ਼ੀ ਲਓ ਮੇਰੇ ਤੋਂ, ਪੋਸਟ ਨਹੀਂ ਮੈਂ ਕੋਈ ਲੈਣੀ। ਨੋ। ਮਤਲਬ ਤੁਹਾਨੂੰ ਆਪਣੇ ਕੰਮ ਦੀ ਰੈਕਗਨੀਸ਼ਨ ਜਿਹੜੀ ਹੈ ਉਹ ਲੈਣ ਦਾ ਸ਼ੌਂਕ ਨਹੀਂ ਸੀ, ਬਸ ਸੇਵਾ ਕਰਨ ਦੀ ਇੱਛਾ ਹੀ ਤੁਹਾਨੂੰ ਅੱਗੇ ਲੈ ਕੇ ਗਈ। ਅੱਛਾ ਦੇਖੋ ਉਹਦਾ ਬੈਨੀਫਿਟ ਕੀ ਮਿਲਿਆ ਮੈਨੂੰ ਨਹੀਂ ਸੀ ਪਤਾ। ਮੈਂ ਤੇ ਆਪਣੇ ਦਿਲ ਤੋਂ ਗੱਲ ਕੀਤੀ ਸੀ। ਇਹ 10 ਸਾਲ ਦੀ ਗੱਲ ਹੈ। ਬਿਲਕੁਲ 10-12 ਸਾਲ ਦੀ ਗੱਲ ਹੈ। ਇੰਟਰਨੈਸ਼ਨਲ ਤੋਂ ਲੈਟਰ ਇਸ਼ੂ ਹੋਈ ਹਰ ਕਲੱਬ ਵਿੱਚ ਕਿ ਕੋਈ ਇਹੋ ਜਿਹਾ ਹੈ ਬੰਦਾ ਜਿਹੜਾ ਬਿਨਾਂ ਕਿਸੇ ਪੋਸਟ ਤੋਂ ਸੇਵਾ ਕਰਦਾ ਹੋਵੇ। ਸਮਝੇ ਨਾ? ਅੱਛਾ, ਸਾਰੀਆਂ ਨੇ ਬੜਾ ਸੋਚਿਆ ਤੇ ਉਹੀ ਗੱਲ, ਮੈਂ ਬਈ ਮਸਤ ਆਂਟੀ ਹੈਗੇ ਨੇ ਜਿਹੜੇ ਕੋਈ ਪੋਸਟ ਨਹੀਂ, ਅਸੀਂ ਇੰਨਾ ਉਹਨਾਂ ਨੂੰ ਜੋਰ ਲਿਆ, ਉਹਨਾਂ ਪੋਸਟ ਕੋਈ ਨਹੀਂ ਲਈ। ਇੰਟਰਨੈਸ਼ਨਲ ਅਵਾਰਡ ਆ ਗਿਆ। ਇਹ ਤੁਹਾਡੇ ਕੋਲ ਜਦੋਂ ਕੋਈ ਬੱਚਾ ਆਂਦਾ ਔਰ ਆ ਕੇ ਇਹ ਕਹਿੰਦਾ ਕਿ ਮੈਂ ਤੁਹਾਡੇ ਵਰਗਾ ਬਣਨਾ, ਤੇ ਉਸ ਟਾਈਮ ਤੇ ਕੀ ਮਹਿਸੂਸ ਹੁੰਦਾ ਹੈ? ਬਹੁਤ ਆਬਵੀਅਸ ਹੈ, ਅੱਛਾ ਲੱਗਦਾ ਹੈ। ਬਿਲਕੁਲ ਜੀ। ਹਾਂਜੀ। ਅੱਛਾ, ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਕਦੀ ਸਕੂਲ ਨਹੀਂ ਗਈ। ਕੈਨ ਯੂ ਬਿਲੀਵ? ਤੁਹਾਡੀ ਫਾਰਮਲ ਐਜੂਕੇਸ਼ਨ ਨਹੀਂ ਹੈ? ਅੱਛਾ ਜੀ। ਤੇ ਉਹ ਮੇਰੇ ਅੰਦਰ ਰੜਕ ਸੀ ਇੱਕ ਬੈਠੀ ਹੋਈ, ਕਿਉਂਕਿ ਆਫਟਰ ਪਾਰਟੀਸ਼ਨ ਪਾਕਿਸਤਾਨ ਬਣਿਆ, ਛੋਟੀ ਜਿਹੀ ਸਾਂ। ਬਿਲਕੁਲ ਜੀ। ਤੇ ਪਾਪਾ ਕੋਲ ਫੈਮਿਲੀ ਸਟੇਸ਼ਨ ਹੈ ਨਹੀਂ ਸੀ ਆਰਮੀ 'ਚ, ਉਦੋਂ ਨਹੀਂ ਸੀ ਹੁੰਦੇ। ਬਿਲਕੁਲ ਜੀ। ਤੇ ਅਸੀਂ ਦਾਦਾ ਦਾਦੀ ਕੋਲ, ਦਾਦਾ ਜੀ ਨੇ ਕੀ 35 ਅੱਖਰੀ ਪੜ੍ਹਾਤੀ, ਚਲੋ ਬਾਬਾ ਜੀ ਦੀ ਚਰਨੀ ਲੱਗੋ, ਪਾਠ ਕਰੋ। ਬਿਲਕੁਲ ਜੀ। ਤੇ ਲਖਨਊ ਹੈਗੇ ਸਾਂ, ਯੂਪੀ ਸੀ, ਤੇ ਇੱਕ ਟਿਊਟਰ ਹਿੰਦੀ ਦਾ ਰੱਖ ਦਿੱਤਾ, ਉਹ ਘਰ ਆ ਕੇ ਪੜ੍ਹਾਉਂਦਾ ਸੀ, ਤੇ ਬਾਕੀ ਦੀ ਜੋ ਜਿੰਨੀ ਕੋਈ ਘਰ ਦਾ ਮਾਹੌਲ ਸੀ ਬਸ ਆਈ। ਇਹ ਮੇਰੀ ਐਜੂਕੇਸ਼ਨ। ਤੇ ਉਹ ਮੈਨੂੰ ਦੁੱਖ ਲੱਗਦਾ ਸੀ ਵੀ ਮੈਂ ਪਤਾ ਨਹੀਂ, ਮਤਲਬ ਵੀ ਪਾਪਾ ਆਰਮੀ ਨੇ, ਅਸੀਂ ਵੀ, ਸਾਡੇ ਵੀ ਹਸਬੈਂਡ ਆਰਮੀ 'ਚ ਹੋਣਗੇ, ਦਿਸ ਦੈਟ ਜਿਵੇਂ ਹੁੰਦਾ। ਬਿਲਕੁਲ ਜੀ। ਬਿਲਕੁਲ। ਪਰ ਉਹ ਕੁਛ ਵੀ ਨਾ ਹੋ ਸਕਿਆ। ਫਾਰਮਲ ਐਜੂਕੇਸ਼ਨ ਹੋਮ ਐਜੂਕੇਸ਼ਨ 'ਚ ਤੁਹਾਡੀ ਮਤਲਬ ਤਬਦੀਲ ਹੋ ਗਈ, ਪਰ ਤੁਸੀਂ ਦਿਲ ਲਗਾ ਕੇ ਉੱਥੇ ਆਪਣਾ ਜ਼ਰੂਰ ਆਪਣਾ ਹਿੱਸਾ ਪਾਇਆ। ਕੁਛ ਉਹ ਸੀ ਦਿਲ 'ਚ, ਕੁਛ ਮੇਰੇ ਹਸਬੈਂਡ ਦੀ ਸਪੋਰਟ ਹੈ ਸੀ ਵੀ ਜਦੋਂ ਵੀ ਅਸੀਂ ਰਿਟਾਇਰ ਹੋਵਾਂਗੇ ਆਪਣੇ ਘਰੋਂ ਤੇ ਐਜੂਕੇਸ਼ਨ ਹੀ ਵੰਡਾਂਗੇ। ਇਹਨਾਂ ਦੀ ਇੱਕ ਪੋਇਮ ਸੀ ਵਿਦਿਆ। ਅੱਛਾ ਜੀ। ਉਹਦੀਆਂ 2 ਲਾਈਨਾਂ ਮੈਨੂੰ ਨਾ ਬਹੁਤ ਚੰਗੀਆਂ ਲੱਗਦੀਆਂ ਨੇ। ਉਹ ਕਹਿੰਦੀ, ਵਿਦਿਆ ਕਿਸੇ ਦੇ ਪਿਓ ਦੀ ਨਹੀਂ, ਵਿਦਿਆ ਕਿਸੇ ਦੇ ਪਿਓ ਦੀ ਨਹੀਂ, ਮਿਹਨਤ ਕਰੇ ਸੋ ਪਾਵੇ, ਕਈ ਅਮੀਰ ਤਰਸਦੇ ਰਹਿ ਗਏ ਪਰ ਇਹ ਹੱਥ ਨਾ ਆਵੇ। ਕੀ ਬਾਤ ਹੈ। ਸੋ ਮੈਂ ਬੱਚਿਆਂ ਨੂੰ ਇਹੀ ਸਿਖਾਉਂਦੀ ਹਾਂ ਕਿ ਬੱਚੇ ਜੇ ਪੜ੍ਹ ਜਾਓਗੇ ਤੇ ਸਾਰੀ ਜ਼ਿੰਦਗੀ ਦੀ ਰੋਟੀ ਹੈ ਤੁਹਾਡੀ। ਬਿਲਕੁਲ। ਜਿੰਨੀ ਮਿਹਨਤ ਕਰੋਗੇ। ਇਹ ਕਿਸੇ ਸਕੂਲ ਨਾਲ ਨਹੀਂ ਉਹ ਹੁੰਦਾ ਵੀ ਹਾਂ ਜੇ ਅੱਛੇ ਸਕੂਲ 'ਚ ਹੀ ਬੱਚਾ ਪੜ੍ਹੇਗਾ। ਹਾਂਜੀ ਹਾਂਜੀ। ਇਹ ਜ਼ਰੂਰੀ ਨਹੀਂ ਹੈ। ਬੱਚਾ ਅਗਰ ਲਾਇਕ ਹੈ ਨਾ ਤੇ ਉਹ ਜਿਹੜੇ ਮਰਜ਼ੀ ਸਕੂਲ 'ਚ ਤੁਸੀਂ ਪਾ ਦਿਓ। ਸੋ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੱਚੇ ਨੂੰ ਬੇਸਿਕ ਐਜੂਕੇਸ਼ਨ ਦੇ ਕੇ ਗਵਰਨਮੈਂਟ ਸਕੂਲ 'ਚ ਪਾਵਾਂ। ਬਿਲਕੁਲ ਜੀ। ਬਿਲਕੁਲ। ਮੇਰੇ ਸਾਰੇ ਬੱਚੇ ਸਕੂਲ ਗੋਇੰਗ ਨੇ। ਗੁੱਡ। ਹਾਂ, ਇੱਕ ਇੱਥੋਂ ਹੀ ਬੇਟੀ ਕੈਨੇਡਾ ਗਈ ਹੈ। ਅੱਛਾ ਜੀ। ਹਾਂ। ਤੁਹਾਡੀ ਆਪਣੀ ਬੱਚੀ ਮਸਤੀ ਦੀ ਪਾਠਸ਼ਾਲਾ 'ਚੋਂ। ਅੱਛਾ ਜੀ। ਹਾਂਜੀ। ਵੈਰੀ ਗੁੱਡ। ਹਾਂਜੀ। ਸੋ ਇਸ ਤਰ੍ਹਾਂ ਲੱਗੇ ਰਹੀਦਾ ਬੇਟਾ, ਆਪਣੇ ਵੱਲੋਂ ਅਸੀਂ ਪੂਰਾ, ਪਰ ਅਗਲਿਆਂ ਦੇ ਵੀ ਕਰਮ ਨੇ ਨਾ। ਬੀਜੀ ਕਦੀ ਫਿਰ ਇੰਜ ਹੋਇਆ ਤੁਹਾਡਾ ਬੱਚਾ ਤੁਹਾਡੇ ਕੋਲੋਂ ਪੜ੍ਹ ਕੇ ਚਲਾ ਗਿਆ, ਬਾਹਰ ਵੀ ਚਲੇ ਗਏ ਜਾਂ ਕੁਝ ਬਣ ਗਏ,
ਤਾਂ ਉਹਨਾਂ ਨੇ ਤੁਹਾਨੂੰ ਯਾਦ ਨਹੀਂ ਕੀਤਾ ਜਾਂ ਤੁਹਾਨੂੰ ਕਦੀ ਫੋਨ ਕਰਨਾ ਭੁੱਲ ਗਏ, ਜਾਂ ਤੁਹਾਨੂੰ ਕਿਵੇਂ ਲੱਗਦਾ ਉਸ ਟਾਈਮ ਤੇ? ਇਹੀ ਮੇਰੇ 'ਚ ਮਸਤੀ ਹੈ। ਅੱਛਾ, ਇਹਨੂੰ ਹੀ ਮਸਤੀ ਕਹਿੰਦੇ ਹੋ ਤੁਸੀਂ। ਠੀਕ ਹੈ ਜੀ, ਮਸਤੀ। ਮੇਰੀ ਇੱਕ ਫਰੈਂਡ ਹੈ, ਡਾਕਟਰ ਗਾਇਨੋਕੋਲੋਜਿਸਟ ਨੇ ਪ੍ਰੇਮ, ਹਾਂਜੀ ਹਾਂਜੀ ਹਾਂਜੀ। ਤੇ ਉਹ ਵੀ ਬੜੀ ਛੋਟੀ ਉਮਰ 'ਚ ਵਿਡੋ ਹੋ ਗਈ ਸੀ। ਓਕੇ। ਮੈਂ ਵੀ ਉਦੋਂ 50 ਸਾਲ ਦੀ ਸੀ। ਸੋ ਤੇ ਇੱਕ ਦਿਨ ਕਹਿੰਦੀ ਹੈ, ਦੇਖੋ ਮਿਸਿਸ ਮਸਤ, ਵੀ ਆਪਣਾ ਰਸਤਾ ਤਾਂ ਆਪ ਹੀ ਲੱਭਣਾ ਪੈਣਾ ਹੁਣ। कहती सी पीछे मुड़कर जिंदगी देखी तो जा सकती है, पीछे मुड़कर जिंदगी देखी तो जा सकती है, जीने के लिए तो आगे चलना ही पड़ेगा। बिल्कुल जी, बिल्कुल। सो ਇਹੋ ਜਿਹੇ ਮੇਰੀਆਂ ਫਰੈਂਡਸ ਹੌਸਲਾ, ਤੇ ਬੱਚਿਆਂ ਨੇ ਵੀ ਫਿਰ ਜਦੋਂ ਬੱਚਿਆਂ ਨੇ ਮੰਮੀ ਹੋਰ ਨਹੀਂ ਤੇ ਪਾਪਾ ਦਾ ਹੀ ਸੁਪਨਾ ਪੂਰਾ ਕਰੋ, ਇਸ ਤਰ੍ਹਾਂ ਘਰ ਬੈਠ ਕੇ ਨਹੀਂ ਗੁਜ਼ਾਰਾ ਨਹੀਂ ਹੁੰਦਾ ਜੀ। ਤੇ ਆਪਾਂ ਇਸ ਰਾਹ ਤੇ ਚੱਲ ਪਏ, ਪਰ ਪਰਮਾਤਮਾ ਨੇ ਸਾਥ ਦਿੱਤਾ। ਅੱਜ ਮੈਂ ਤਾਂ ਐਵੇਂ ਫੁੱਟਪਾਥ ਤੇ ਬੈਠੀ ਸੀ, ਇੱਕ ਕੁਰਸੀ ਚੁੱਕੀ ਪਲਾਸਟਿਕ, 2 ਪੁਰਾਣੀਆਂ ਚਾਦਰਾਂ, ਤੇ ਬਹੁਤ ਵੱਡੀ ਕੋਠੀ ਸੀ, ਉਹਦੇ ਬਾਹਰ ਚੌੜਾ ਫੁੱਟਪਾਥ ਸੀ। ਮੈਂ ਉੱਥੇ ਹੀ ਬੈਠ ਗਈ। ਮੈਨੂੰ ਕੀ ਪਤਾ ਸੀ ਕਿ ਮੈਂ ਇੱਥੇ ਪਹੁੰਚਾਂਗੀ, ਮੈਂ ਤਾਂ ਵੈਸੇ ਹੀ ਬਿਲਕੁਲ ਜੀ, ਕਿੰਨੇ ਕੁ ਦਿਨ ਬੈਠਣੀ ਆ ਜਾਂ ਕਿੰਨੇ ਕੁ ਦਿਨ ਚੱਲਦਾ। ਇਨ ਬਿਟਵੀਨ ਨਾ ਫਲਾਈਓਵਰ ਬਣਨਾ ਸ਼ੁਰੂ ਹੋ ਗਿਆ। ਅੱਛਾ ਜੀ। ਮੈਂ ਘਬਰਾ ਗਈ, ਮੈਂ ਕਿਹਾ ਲਓ ਜੀ। ਪਰ ਫਿਰ ਉੱਥੇ ਬਹੁਤ ਵੱਡੀ, ਘੱਟੋ ਘੱਟ 6000 ਗਜ਼ ਦੀ ਕੋਠੀ ਸੀ। ਅੱਛਾ ਮੈਂ ਜੀ। ਤਾਂ ਫਿਰ ਡੋਰ ਨੌਕ ਕੀਤਾ, ਦੇਖੀ ਜਾਏਗੀ। ਨਾ ਮੰਨ ਕੇ ਚੱਲਣੀ ਆ ਮੈਂ ਵੀ, ਅਗਲਾ ਨਾ ਕਰ ਨਾ ਦੇਗਾ, ਹੀ ਇਸ ਤੋਂ ਕਰਦੇ ਉੱਤੇ ਆ। ਕੀ ਹਾਂਜੀ, ਹੋਏਗਾ। ਕੀ ਹੋਏਗਾ। ਜਦੋਂ ਦਰਵਾਜ਼ਾ ਖੋਲ੍ਹਿਆ, ਬਿਲਕੁਲ ਤੁਹਾਡੇ ਵਰਗੀ ਬੱਚੀ, ਤੇ ਜਦੋਂ ਮੈਂ ਉਹਨੂੰ ਆਪਣੀ ਪ੍ਰੋਬਲਮ ਦੱਸੀ ਨਾ, ਮੈਂ ਕਿਹਾ ਵੀ ਫਲਾਈਓਵਰ ਸ਼ੁਰੂ ਹੋ ਗਿਆ ਤੇ ਜੇ ਤੁਸੀਂ ਜਗ੍ਹਾ ਦੇ ਦਿਓ, ਕਹਿੰਦੀ ਆਂਟੀ ਅਸੀਂ ਤੁਹਾਡੇ ਨਾਲ ਆ। ਦੇਖੋ ਜੀ, ਪਰਮਾਤਮਾ ਉਹ ਦੀ ਫਿਰ ਨਜ਼ਰ ਮੇਰਾ ਨਾ ਸਵੱਲੀ ਹੋਣੀ ਚਾਹੀਦੀ। ਹੌਸਲਾ ਮੇਰਾ ਵੱਧ ਗਿਆ। ਫਿਰ ਉਹਨਾਂ ਦੀ ਕੋਠੀ ਫੁਹਾਰੇ ਲੱਗੇ, ਪੂਰਾ ਬਾਗ ਸੀ ਕੋਠੀ 'ਚ। ਤੇ ਜਦੋਂ ਮੀਂਹ ਵਸਣਾ ਤੇ ਉਹਨਾਂ ਨੇ ਬਰਾਂਡੇ 'ਚ ਪੱਖਾ ਲੱਗਾ ਸੀ, ਆਂਟੀ ਇੱਧਰ ਆ ਜਾਓ, ਫਿਰ ਇੱਕ ਕਮਰੇ 'ਚ ਆਂਟੀ ਇੱਥੇ ਬੈਠੋ। ਸੋ ਸਾਡਾ ਕਾਰਵਾਂ ਬਣਦਾ ਚਲਾ ਗਿਆ। ਪਹਿਲੇ ਲੋਕ ਹੱਸਦੇ ਸੀ, ਹੱਸਦੀਆਂ ਸੀ ਫਰੈਂਡਸ ਵੀ, ਕੀ ਕਰਦੀ ਪਈ ਹੈ। ਮੈਂ ਕਿਹਾ ਵੀ ਦੇਖੋ, ਮੈਨੂੰ ਪਤਾ ਨਹੀਂ, ਪਰ ਦੇਖੀ ਜਾਏਗੀ ਜੋ ਹੋਏਗਾ। ਤੇ ਉਸ ਲੜਕੀ ਨੇ ਮੈਨੂੰ ਇੰਨਾ ਹੌਸਲਾ, ਸੀਤਾ ਉਹਦਾ ਨਾਮ ਸੀ, ਵਾਕਈ ਸੀਤਾ ਵਰਗੀ ਸੀ, ਤੇ ਬਹੁਤ ਖੁਸ਼ ਹੋਈ। ਫਿਰ ਮੈਨੂੰ ਬੜਾ ਹੀ ਹੌਸਲਾ ਮਿਲਿਆ। ਫਿਰ ਇਹ ਇਨਰਵੀਲ ਕਲੱਬ ਹੈ ਨਾ, ਹਾਂਜੀ ਹਾਂਜੀ, ਇਹਨਾਂ ਦੀ ਉਹਨਾਂ ਦਿਨਾਂ 'ਚ ਪ੍ਰੈਜ਼ੀਡੈਂਟ ਸੀ, ਤੇ ਉਹ ਕਹਿੰਦੀ ਏ ਇੰਨਾ ਅੱਛਾ ਕੰਮ ਕਰ ਰਹੀ ਹੈ, ਤੇ ਆਪਾਂ ਜੇ ਇਸ ਨੂੰ ਆਪਣਾ ਪ੍ਰੋਜੈਕਟ ਬਣਾ ਲਈਏ। ਮੈਂ ਕਿਹਾ ਇਹ ਤੁਹਾਡੀ ਹੈਡੇਕ ਹੈ, ਆਈ ਡੋਂਟ ਨੋ। ਬਿਲਕੁਲ ਜੀ। ਉਹਨੇ ਤਾਂ ਫਿਰ ਕਲੱਬ ਨੇ ਅਡਾਪਟ ਕਰ ਲਿਆ। ਦੇਖੋ, ਬਿਲਕੁਲ ਜੀ, ਬਿਲਕੁਲ ਹੈ ਨਾ। ਬਿਲਕੁਲ ਜੀ। ਤੇ ਉਹ ਆਪ ਵੀ ਐਜੂਕੇਸ਼ਨ 'ਚੋਂ ਰਿਟਾਇਰ ਹੋਈ ਸੀ, ਪ੍ਰਿੰਸੀਪਲ ਸੀ। ਅੱਛਾ ਜੀ। ਹਾਂਜੀ, ਨਵਜੀਵਨੀ ਦੇ ਫਾਊਂਡਰ ਸਨ ਉਹਨਾਂ ਦੇ ਹਸਬੈਂਡ, ਤੇ ਸੋਢੀ ਸਾਹਿਬ ਤੋਂ ਪ੍ਰੇਮ ਸੋਢੀ। ਤੇ ਕਹਿੰਦੀ, ਮੈਂ ਕਿਹਾ ਲੈ, ਆਪਣੇ ਆਪ ਫਿਰ ਪਰਮਾਤਮਾ ਨੇ ਸਾਡੀ ਬਾਂਹ ਫੜ ਲਈ। ਬਿਲਕੁਲ ਬਿਲਕੁਲ। ਫਿਰ ਸਾਰੀਆਂ ਫਰੈਂਡਸ ਆਉਣ ਲੱਗੀਆਂ। ਅੱਛਾ, ਕੋਈ ਫਿਰ ਮੈਂ ਕਿਹਾ ਵੀ ਹੁਣ ਇਹਨਾਂ ਦਾ ਸਨੈਕਸ ਮੈਂ ਕਦੇ ਨਹੀਂ ਸੀ ਮਿਸ ਕੀਤੇ। ਬਿਲਕੁਲ ਜੀ। ਜਿੱਥੋਂ ਮਰਜ਼ੀ ਚਾਹੇ 2-2 ਟੌਫੀਆਂ ਦਿਆਂ, ਕਿਉਂਕਿ ਉਹ ਬੱਚੇ ਨੇ ਨਾ। ਹੁਣ ਸਾਨੂੰ ਤੁਹਾਨੂੰ ਜੇ ਅਸੀਂ ਉਸ ਤਰ੍ਹਾਂ ਰੋਜ਼ ਇਹਨਾਂ ਚੀਜ਼ਾਂ 'ਚ ਵਿਚਰਨੇ ਆ। ਹਮੇਸ਼ਾ ਮੇਰੇ ਡੈਡੀ ਕਹਿੰਦੇ ਸੀ, ਬੇਟਾ ਗੁਰਦੁਆਰੇ ਮੰਦਿਰ ਦੀ ਨਾ ਰੱਖਿਆ ਕਰੋ, ਜਿੱਥੇ ਲੋੜ ਹੈ ਉੱਥੇ ਦਿਆ ਕਰੋ। ਬਿਲਕੁਲ ਜੀ, ਬਿਲਕੁਲ। ਉਹੀ ਭੁੱਖੇ ਨੂੰ ਖਵਾਓ, ਨੰਗੇ ਨੂੰ ਖਵਾਓ, ਬਈ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਿਆ ਕਰੋ। ਤੇ ਆਪੇ ਪਰਮਾਤਮਾ, ਕੋਈ ਪਰਮਾਤਮਾ ਇਸ ਤਰ੍ਹਾਂ ਥੋੜ੍ਹੀ ਵੀ ਜਿਹੜਾ ਸਾਹਮਣੇ ਆਏਗਾ ਤੁਹਾਡੇ। ਅੱਛੇ ਕੰਮ ਕਰੋ, ਪਰਮਾਤਮਾ ਦੀ ਪੂਜਾ। ਬਹੁਤ ਚੰਗੀ ਸੋਚ ਹੈ। ਮੈਂ ਤੁਹਾਡੇ ਹੌਸਲਿਆਂ ਨੇ ਮੈਦਾਨ ਫਤਿਹ ਕੀਤਾ ਹਰ। ਤੇ ਵੀ ਜੀ, ਅਸੀਂ ਜੇ ਗੱਲ ਕਰੀਏ, ਹੁਣ 5 ਤਰੀਕ ਨੂੰ ਵਰਲਡ এনवायरमेंट ਡੇ ਸੀਗਾ। ਤੁਸੀਂ ਰੁੱਖ ਵੀ ਲਗਾਉਂਦੇ ਹੋ, ਜਾ ਕੇ ਉਹਨਾਂ ਨੂੰ ਪਾਣੀ ਵੀ ਦਿੰਦੇ ਹੋ, ਖਾਦ ਵੀ ਦਿੰਦੇ ਹੋ, ਤੇ ਉੱਥੇ ਜਿਹੜੇ ਪੇੜ ਪੌਦੇ ਲਗਾ ਕੇ ਜਾਂਦੇ ਹੋ, ਤੁਸੀਂ ਉਹਨਾਂ ਨੂੰ ਆਪ ਪਾਣੀ ਦੇਣ ਜਾਂਦੇ ਹੋ। ਦੇਖੋ, ਮੇਰਾ ਇਹ ਹੁੰਦਾ ਹੈ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਬਿਲਕੁਲ ਜੀ, ਬਿਲਕੁਲ। ਅੱਛਾ, ਪੇੜ ਲਗਾਉਣਾ ਤਾਂ ਬੜਾ ਸੌਖਾ ਹੈ। ਬਿਲकुल जी। ਪੇੜ ਲਗਾਉਣ 'ਚ ਕੀ ਲੱਗਦਾ, 10 ਮਿੰਟ ਹਾਰਡਲੀ। ਤੁਸੀਂ ਉਹ ਲੱਗੇ ਲਗਾਏ ਨਰਸਰੀ 'ਚੋਂ ਪੇੜ ਲਿਆਏ, ਆ ਕੇ ਤੁਸੀਂ ਲਾਤੇ। ਹਾਂਜੀ 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 ਹਾਂਜੀ। ਇਹ ਗੱਲ ਥੋੜੀ ਬਣੀ। ਹਾਂਜੀ। ਪਰ ਚਲੋ ਫਿਰ ਵੀ ਉਹਦੇ ਲਈ ਪਹਿਲੇ ਧਰਤੀ ਤੇ ਬਣਾਓ, ਲਾਣਾ ਕਿੱਥੇ ਹੈ। ਉਹ ਸਾਡੀ, ਤੁਸੀਂ ਕਦੀ ਦੇਖੋਗੇ ਨਾ ਸ਼ਾਮ ਨੂੰ ਮਸਤੀ ਕੀ ਪਾਠਸ਼ਾਲਾ ਰੋਡ ਸਾਈਡ ਤੇ ਪੂਰੀ ਰੂੜੀ ਬਣੀ ਹੋਈ। ਸਾਡੇ ਇੰਡੀਅਨਸ ਦੀ ਆਦਤ ਹੈ, ਜਿਹੜੀ ਜਗ੍ਹਾ ਖਾਲੀ ਵੇਖੀ ਕੂੜਾ ਸੁੱਟੀ ਜਾਂਦੇ ਹਾਂ, ਸੁੱਟੀ ਜਾਂਦੇ ਹਾਂ। ਇੱਥੇ ਕੋਈ ਰੂਲ ਅਸੂਲ ਤਾਂ ਹੈ ਨਹੀਂ ਇੰਡੀਆ 'ਚ। ਬਿਲਕੁਲ ਜੀ, ਬਿਲਕੁਲ। ਅੱਛਾ, ਵਿੱਚੇ ਭੰਗ ਉੱਗੀ, ਸਾਰਾ ਦਿਨ ਨਸ਼ੇੜੀਏ ਮਲਦੇ ਪਏ ਨੇ ਹੱਥ ਨੂੰ। ਇਹ ਬੜੀ ਮਾੜੀ ਗੱਲ ਹੋਈ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ। ਐਵੇਂ ਹੀ ਸਟ੍ਰਾਈਕ ਕੀਤਾ
ਕਿ ਇੰਨਾ ਲੰਬਾ ਪਾਥ ਹੈਗਾ, ਫੁੱਟਪਾਥ ਹੈ, ਛੋਟੀ ਜੀ ਸੜਕ, ਆਪਾਂ ਇਹਨੂੰ ਆਬਾਦ ਕਿਉਂ ਨਾ ਕਰ ਲਈਏ। ਖੂਬਸੂਰਤੀ। ਤੇ ਬਸ ਫਿਰ ਮੈਂ ਉਧਰ ਲੱਗ ਗਈ। ਕਿੰਨੀ ਚੰਗੀ ਸੋਚ ਹੈ। ਵਾਤਾਵਰਣ ਨੂੰ ਵੀ ਤੁਸੀਂ ਖੂਬਸੂਰਤ ਬਣਾਇਆ, ਲੋਕਾਂ ਦੀਆਂ ਬੱਚਿਆਂ ਨੂੰ ਵੀ ਤੁਸੀਂ ਜ਼ਿੰਦਗੀਆਂ ਨੂੰ ਖੂਬਸੂਰਤ ਬਣਾਇਆ। ਤੇ ਬੀਜੀ ਜਿਵੇਂ ਆ ਗੱਲ ਕੀਤੀ ਆਪਾਂ ਪੇੜ ਪੌਦੇ ਲਗਾਉਣ ਦੀ, ਮੈਂ ਸੁਣਿਆ ਤੁਹਾਨੂੰ ਸਕਿਨ ਦੀ ਵੀ ਪ੍ਰੋਬਲਮ ਹੈ। ਤੁਸੀਂ ਧੁੱਪ ਨਹੀਂ ਦੇਖਦੇ, ਛਾਂ ਨਹੀਂ ਦੇਖਦੇ, ਜਾ ਕੇ ਉੱਥੇ ਰੁੱਖਾਂ ਨੂੰ ਪਾਣੀ ਦੇਣਾ, ਉਹਨਾਂ ਦੇ ਵਿੱਚ ਸਮਾਂ ਬਿਤਾਉਣਾ, ਉਹ ਜਿਹੜੀ ਸੂਰਜ ਦੀ ਰੋਸ਼ਨੀ ਹੈ ਤੁਹਾਡੇ ਉੱਤੇ ਪੈਂਦੀ ਹੈ। ਮੈਨੂੰ ਫਰੈਂਡਸ ਕਹਿੰਦੀਆਂ ਨੇ ਇੰਨਾ ਮੱਛਰ ਹੁੰਦਾ, ਮੈਂ ਕਿਹਾ ਕੋਈ ਨਹੀਂ। ਹਾਂਜੀ ਹਾਂਜੀ ਹਾਂ, ਮੈਂ ਪ੍ਰੀਕਾਸ਼ਨ ਲੈ ਲੈਂਦੀ ਹਾਂ। ਬਿਲਕੁਲ ਜੀ, ਹਾਂ, ਬਿਲਕੁਲ। ਓਡੋਮਾਸ ਲਾ ਲਈ, ਨਾਰੀਅਲ ਤੇਲ ਲਾ ਲਿਆ, ਪਰ ਮੈਂ ਉੱਥੇ 2 ਘੰਟੇ ਜਾ ਕੇ ਬੈਠਦੀ ਜ਼ਰੂਰ ਹਾਂ। ਕਿਆ ਦੇਖੋ ਹੁਣ ਪੌਦੇ ਲਾਉਣ ਵਾਲੇ ਤੇ ਚਲੇ ਗਏ, ਹੁਣ ਉਸ ਜਗ੍ਹਾ ਨੂੰ ਖਾਦ ਚਾਹੀਦੀ ਹੈ, ਪਾਣੀ ਚਾਹੀਦਾ ਜੀ, ਹੈ ਨਾ, ਮੌਸਮ ਦੇ ਅਕੋਰਡਿੰਗ ਸਭ ਕੁਝ ਚਾਹੀਦਾ, ਉੱਥੇ ਗੁੜਾਈ ਚਾਹੀਦੀ ਹੈ, ਬਿਲਕੁਲ ਚਾਹੀਦੀ ਹੈ। ਲੁੱਕ ਆਫਟਰ ਤੇ ਕਰਨਾ ਪਏਗਾ ਨਾ। ਫਿਰ ਵੀ ਜੀ ਉਸਦੇ ਵਾਸਤੇ ਤੁਸੀਂ ਕੋਈ ਮਾਲੀ ਰੱਖਿਆ, ਫਿਰ ਉਹਨੂੰ ਪੇ ਕਰਦੇ ਹੋ? ਪਹਿਲੇ ਤਾਂ ਬੱਚਿਆਂ ਤੋਂ ਕਰਵਾਉਂਦੀ ਸਾਂ। ਮੇਰੀਆਂ ਫਰੈਂਡਸ ਇਹੋ ਜਿਹੀਆਂ ਨੇ, ਇੱਕ ਮੇਰੀ ਫਰੈਂਡ ਹੈ ਇੱਧਰੋਂ ਕਿੱਥੋਂ ਰਿਟਾਇਰ ਹੋਈ ਹੈ ਐਜ਼ ਅ ਸੁਪਰਿਟੈਂਡੈਂਟ, ਉਹ ਮਿੱਟੀ 'ਚ ਮਿੱਟੀ ਹੋ ਜਾਂਦੀ ਸੀ ਕੁੜੀ। ਦੇਖੋ ਜੀ, ਕੀ ਮੈਨੂੰ ਪਰਮਾਤਮਾ ਨੇ ਆਪਣੇ ਆਪ ਹੀ ਭੇਜ ਦਿੱਤੇ ਸਾਥੀ ਮੇਰੇ। ਚੰਗੀ ਸੋਚ ਮੈਨੂੰ ਹੋਵੇ। ਸ਼ਰਮ ਆਉਂਦੀ ਸੀ ਵੀ ਬੇਟੇ ਮੈਂ ਤਾਂ ਹੁਣ ਝੁਕ ਨਹੀਂ ਸਕਦੀ, ਗੋਡਿਆਂ ਦੀ ਤਕਲੀਫ ਹੈ, ਹਾਂਜੀ ਹਾਂਜੀ, ਤੂੰ ਕਰਨੀ, ਮੈਂ ਤਾਂ ਦੇਖਿਆ ਨਹੀਂ ਜਾਂਦਾ। ਕਹਿੰਦੀ ਨਹੀਂ, ਮੇਰਾ ਸ਼ੌਕ ਹੈ। ਦੇਖੋ, ਸੇਵਾ ਤਨ ਮਨ ਧਨ, ਬਿਲਕੁਲ ਜੀ, ਇਸ ਤੋਂ ਬਗੈਰ ਹੋ ਹੀ ਨਹੀਂ ਕੋਈ ਸਕਦੀ। ਨਹੀਂ ਸਕਦੀ। ਜਦ ਤੱਕ ਤੁਹਾਡੇ ਅੰਦਰ ਸ਼ੌਕ ਨਹੀਂ, ਸ਼ੌਕ ਹੈ ਤਾਂ ਸਰੀਰ ਨਹੀਂ, ਸਰੀਰ ਵੀ ਸਾਥ ਦੇਵੇ ਨਾ। ਹੁਣ ਜੋ ਮੈਂ ਪਹਿਲੇ ਕਰ ਸਕਦੀ ਸੀ, ਹੁਣ ਮੈਂ ਝੁਕ ਹੀ ਨਹੀਂ ਸਕਦੀ। ਤੇ ਪੈਸਾ ਵੀ, ਸੋ ਪੈਸਾ ਤਾਂ ਹੁੰਦਾ ਵੀ ਸਾਰੀਆਂ ਨੂੰ ਕਹਿ ਦਿੰਦੀ ਹਾਂ ਵੀ ਦੇਖੋ, ਜਿਨ੍ਹਾਂ ਦੇ ਘਰ ਵੀ ਪਾਠ ਪੂਜਾ ਦਾ, ਦਸਵਾਂ ਦਾ, ਆਫਟਰ ਆਲ ਕੁਛ ਤਾਂ ਹੁੰਦਾ ਹੀ ਹੈ ਨਾ। ਬਿਲਕੁਲ ਜੀ, ਉਹ ਦੇ ਜਾਓ, ਬਿਲਕੁਲ। ਅਗਰ ਤੁਹਾਡਾ ਦਿਲ ਮੰਨਦਾ ਤਾਂ ਬਿਲਕੁਲ ਜੀ, ਦਿਲ ਮੰਨਣ ਦੀ ਗੱਲ ਹੈ। ਹਾਂ, ਨਾਟ ਕੰਪਲਸਰੀ। ਹੁਣ ਜਿਵੇਂ ਤੁਸੀਂ ਦੱਸਿਆ ਵੀ ਜੀ, ਤੁਹਾਡਾ ਸਰੀਰ ਤੁਸੀਂ ਕਹਿੰਦੇ ਹੋ ਝੁਕਿਆ ਨਹੀਂ ਜਾਂਦਾ, ਤੇ ਤੁਹਾਨੂੰ ਹੁਣ ਲੱਗਦਾ ਕਿ ਹੁਣ ਜ਼ਿੰਦਗੀ 'ਚ ਥੋੜਾ ਠਹਿਰਾਵ ਲੈ ਲੈਣਾ ਚਾਹੀਦਾ? ਠਹਿਰਾਵ ਤੇ ਬਹੁਤ ਜ਼ਰੂਰੀ, ਪਰ ਮੇਰੇ 'ਚ ਆ ਨਹੀਂ ਰਿਹਾ, ਮੈਂ ਕਰਾਂ ਕੀ? ਕੀ ਬਾਤ ਹੈ। ਮੈਂ ਨਿਊਜ਼ੀਲੈਂਡ ਗਈ ਤੇ 3 ਮਹੀਨੇ ਬਾਅਦ ਹੀ ਮੈਂ ਬੇਟਾ ਕਹਿੰਦਾ ਮੰਮੀ ਹੱਦ ਹੋ ਗਈ ਵੀ ਜਿਹੋ ਜਿਹਾ ਤੁਸੀਂ ਉੱਥੇ ਹੋ ਜਾ ਤੁਸੀਂ ਇੱਥੇ। ਮੈਂ ਕਿਹਾ ਨਾ, ਇੱਥੇ ਮੈਨੂੰ ਕੰਮ ਕੋਈ ਨਹੀਂ, ਤੇ ਪਟਿਆਲੇ ਮੈਂ ਵਿਹਲੀ ਕੋਈ ਨਹੀਂ। ਮੇਰੇ ਬੱਚੇ ਕਹਿੰਦੇ ਨੇ ਮੰਮੀ 2-2 ਦਿਨ ਤੁਸੀਂ ਦਿਸਦੇ ਹੀ ਨਹੀਂ। ਮੈਂ ਕਿਹਾ ਬੇਟਾ ਠੀਕ ਹੈ ਨਾ, ਮੈਂ ਬਿਜ਼ੀ ਹਾਂ ਨਾ, ਠੀਕ ਹੈ, ਆਈ ਐਮ ਹੈਪੀ। ਤੁਸੀਂ ਪੇੜ ਪੌਦਿਆਂ ਨੂੰ ਹੀ ਆਪਣੇ ਫੈਮਿਲੀ ਮੈਂਬਰਸ ਬਣਾ ਲਿਆ, ਤੇ ਤੁਹਾਨੂੰ ਕਦੀ ਲੱਗਦਾ ਕਿ ਤੁਸੀਂ ਅੱਜ ਇਹ ਪੇੜ ਲਗਾ ਰਹੇ ਹੋ, ਛੋਟੀ ਜੀ ਇੱਕ ਸੈਪਲਿੰਗ ਲਗਾ ਰਹੇ ਹੋ, ਤੇ ਉਹ ਅੱਗੇ ਜਾ ਕੇ ਕਾਫੀਆਂ ਨੂੰ ਛਾਂ ਦੇਗੀ, ਪਰ ਸ਼ਾਇਦ ਤੁਸੀਂ ਉਸਦੀ ਛਾਂ ਨਾ ਲੈ ਸਕੋ? ਨਾ, ਬਿਲਕੁਲ ਨਹੀਂ। ਉਹ ਤਾਂ ਦੇਖੋ ਜੀ, ਇੱਕ ਤਾਂ ਪਹਿਲੀ ਗੱਲ, ਸਾਡਾ ਮਸਤੀ ਦੀ ਪਾਠਸ਼ਾਲਾ ਇਮਲੀ ਦਾ ਬੂਟਾ ਹੋਇਆ, ਪੁੱਛੋ ਕਿ ਉਹ 30-35 ਸਾਲ ਬਾਅਦ ਫਲ ਦਿੰਦਾ। ਹਾਂਜੀ ਹਾਂਜੀ ਹਾਂਜੀ। ਸਾਡੀ ਮਸਤੀ ਪਾ ਪੂਰੇ 30 ਸਾਲ ਹੋ ਗਏ। ਹੁਣ ਕਿਸੇ ਨੇ ਉਹ ਕੀ ਰੈਕਗਨਾਈਜ਼ ਕਹਿੰਦੇ ਹੋ, ਕੀ ਕਹਿੰਦੇ ਹੋ, ਹੁਣ ਕਿਸੇ ਨੇ ਦੇਖਿਆ। ਅੱਛਾ ਜੀ। ਉਹ ਵੀ ਉਹ ਪਤਾ ਨਹੀਂ ਕਿਵੇਂ ਮੇਰੀ ਸਟੋਰੀ ਪਹੁੰਚ ਗਈ ਪੰਜਾਬ ਵਿੱਚ, ਚੰਡੀਗੜ੍ਹ, ਤੇ ਉਹਨਾਂ ਨੇ ਮੈਨੂੰ ਕਾਲ ਕਰ ਲਈ ਵੀ ਤੁਹਾਡੀ ਸਟੋਰੀ ਫਸਟ ਆਈ ਹੈ, ਆ ਜਾਓ। ਦੇਖੋ ਜੀ, ਤਾਂ ਇਹ ਅਵਾਰਡ ਮਿਲਿਆ। ਨਹੀਂ ਮੈਨੂੰ, ਮੇਰੀ ਕਿਉਂ ਕਾਸ ਸੀ ਗਵਰਨਰ ਮੈਨੂੰ ਅਵਾਰਡ ਦੇਵੇ? ਹਾਂਜੀ, ਅਸੀਂ ਸੁਣਿਆ ਤੁਹਾਨੂੰ 175 ਅਵਾਰਡ ਮਿਲ ਚੁੱਕੇ ਹੁਣ ਤੱਕ। ਆ 3 ਮਈ ਨੂੰ ਤੁਹਾਨੂੰ ਅਵਾਰਡ ਮਿਲਿਆ ਜੀ ਗਵਰਨਰ ਆਫ ਪੰਜਾਬ ਗੁਲਾਬ ਸਿੰਘ ਕਟਾਰੀਆ ਜੀ ਤੋਂ। ਬਹੁਤ ਵੱਡੀ ਤੁਹਾਡੀ ਅਚੀਵਮੈਂਟ ਹੈ, ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਸਦਾ। ਇਹ ਜਿਹੜੇ ਕਿੱਤੇ ਨੇ, ਇਹ ਦਿਲੀ ਜਜ਼ਬੇ ਨਾਲ ਆਉਂਦੇ ਨੇ। ਉਸ ਤੋਂ ਪਹਿਲੇ ਬਾਰੇ ਕੀ ਕਹਿਣਾ? ਓਮ ਸ਼ਾਂਤੀ ਵਾਲੇ ਜਿਹੜੇ ਨੇ ਬ੍ਰਹਮ ਕੁਮਾਰੀਜ਼, ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਮੈਂ ਨਿਊਜ਼ੀਲੈਂਡ ਸਾਂ, ਉਦੋਂ ਹੀ ਇਨਵੀਟੇਸ਼ਨ ਆਇਆ ਕਿ ਤੁਹਾਨੂੰ ਬੁਲਾਇਆ ਗਿਆ 30 ਮਾਰਚ ਵਿੱਚ, ਐਂਡ ਮਾਰਚ। ਤੇ ਚਲੋ ਮੈਂ ਵੈਸੇ ਵੀ ਆਣਾ ਸੀ। ਉਹਨਾਂ ਨੇ 50 ਆਲ ਓਵਰ ਇੰਡੀਆ ਚੋਂ, 50 ਨੇਪਾਲ ਚੋਂ 100 ਲੇਡੀਜ਼ ਨੂੰ ਉਹਨਾਂ ਨੇ ਅਵਾਰਡ ਦੇਣਾ ਸੀ ਸੋਸ਼ਲ ਵਰਕਰ ਦਾ। ਦੇਖੋ ਜੀ, ਚੰਗੇ ਕੰਮ ਦਾ ਚੰਗਾ ਨਤੀਜਾ। ਤੇ ਇੱਕ ਲੇਡੀ ਡੀਸੀ ਆਈ ਸੀ, ਸਾਕਸ਼ੀ। ਹਾਂਜੀ ਹਾਂਜੀ, ਬਿਲਕੁਲ ਜੀ। ਉਹਦਾ ਫੋਨ ਆਇਆ, ਮੈਂ ਦੇਖਣਾ ਚਾਹੁੰਦੀ ਹਾਂ, ਸੁਣਿਆ ਮਸਤੀ ਦੀ ਪਾਠਸ਼ਾਲਾ। ਮੈਂ ਕਿਹਾ ਜੀ ਆ ਜਾਓ। ਉਸ ਦਿਨ ਬਾਈ ਚਾਂਸ ਨਰਾਤੇ ਹੈਗੇ ਸੀ, ਤੁਹਾਨੂੰ ਮੈਂ ਉਹ ਵੀਡੀਓ ਵੀ ਦਿਖਾਵਾਂਗੀ। ਬਿਲਕੁਲ ਜੀ। ਤੇ ਉਹ ਕਹਿੰਦੀ ਨਹੀਂ, ਇਸ ਨੂੰ ਤਾਂ ਗੇਟ ਲਗਾ ਕੇ ਤਾਲਾ ਲਗਾਓ, ਕਿਉਂਕਿ ਨਸ਼ੇੜੀਏ ਰਾਤ ਨੂੰ ਉੱਥੇ ਖਾਣਾ ਸੁੱਟ ਜਾਣਾ, ਬੋਤਲਾਂ ਟੁੱਟੀਆਂ ਵੀ, ਮੈਂ ਤਾਂ ਉਹੀ ਸਫਾਈ ਕਰਦੀ ਰਹਿ ਜਾਂਦੀ ਸੀ। ਬਿਲਕੁਲ ਬਿਲਕੁਲ। ਫਿਰ ਉਹਨਾਂ ਦੀ ਪਰਮਿਸ਼ਨ ਤੋਂ ਫਿਰ ਅਸੀਂ ਤਾਲਾ ਲਗਾਇਆ। ਅੱਛਾ ਜੀ। ਹੁਣ ਥੋੜੀ ਜੀ ਸੇਫਟੀ। ਹੁਣ ਅਜੇ ਵੀ ਪਤਾ ਨਹੀਂ ਕਿੱਥੋਂ ਲੋਕ ਟੱਪਦੇ ਨੇ, ਮੇਜ਼ ਕੁਰਸੀਆਂ ਚੁੱਕ ਕੇ ਲੈ ਜਾਂਦੇ ਨੇ, ਤੇ ਬਸ
ਬਿਲਕੁਲ ਜੀ, ਬਹੁਤ ਮਾੜਾ ਹਾਲ। ਬਹੁਤ ਤੁਸੀਂ ਮਤਲਬ ਸੰਘਰਸ਼ ਕਰਦੇ ਹੋ। ਤੇ ਜਿਵੇਂ ਤੁਸੀਂ ਦੱਸਿਆ ਕਿ ਬੇਟੀ ਵਸਾਓ ਦਾ ਵੀ ਸਲੋਗਨ ਤੁਸੀਂ ਲਗਵਾਇਆ, ਤੇ ਜਦੋਂ ਵੀ ਤੁਸੀਂ ਕੋਈ ਚੇਂਜ ਕਰਨਾ ਹੁੰਦਾ ਹੈ, ਕੋਈ ਕਿਸੇ ਤੋਂ ਕੁਝ ਅਪਰੂਵ ਕਰਾਉਣਾ ਹੈ, ਤਾਂ ਤੁਹਾਨੂੰ ਕਿੰਨਾ ਕੁ ਮਤਲਬ ਉਹਦੇ ਵਾਸਤੇ ਸੰਘਰਸ਼ ਕਰਨਾ ਪੈਂਦਾ? ਦੇਖੋ, ਸੁਣਵਾਈ ਤਾਂ ਹੈ ਨਹੀਂ। ਹਾਂਜੀ ਹਾਂਜੀ, ਇਹੀ ਮੇਰਾ ਪੁੱਛਣਾ ਸੀ। ਪਰ ਉਹਨਾਂ ਦੇ ਕੰਨ 'ਚ ਪਾ ਦੇਈਦਾ, ਭਾਈ ਮੈਂ ਚਾਹੁੰਦੀ ਹਾਂ, ਮੈਂ ਦੇਖਣੀ ਹਾਂ ਮਹੀਨਾ 15 ਦਿਨ ਮੈਂ ਕੋਈ ਮਾੜਾ ਕੰਮ ਤੇ ਕਰ ਨਹੀਂ ਰਹੀ। ਬਿਲਕੁਲ ਜੀ, ਬਿਲਕੁਲ, ਫਿਰ ਆਪਾਂ ਲਿਖਵਾ ਬਹੁਤ ਬਈ ਮੈਂ ਕਰ ਦਿੱਤਾ ਜੀ। ਬਿਲਕੁਲ, ਹੋਰ ਕੀ ਕਰੋ ਫਿਰ, ਹਾਂਜੀ ਹਾਂਜੀ, ਹੈ ਨਾ। ਤੇ ਅੱਛਾ, ਲੋਕ ਕਰਦੇ ਚਵਾਨੀ ਨੇ, ਦੱਸਦੇ ਰੁਪਈਆ ਨੇ। ਮੈਨੂੰ ਇੱਕ ਦਿਨ ਨਾ ਕਿਸੇ ਨੇ ਕਿਹਾ, ਉਹ ਮੈਨੂੰ ਅੱਜ ਵੀ ਗੱਲ ਸਮਝ ਨਹੀਂ ਆਈ, ਕਹਿੰਦੇ ਨਾ ਆਂਟੀ ਚੁੱਲ੍ਹਾ ਤੁਸੀਂ ਬਾਲ ਕੇ ਬੈਠੇ ਹੋ, ਰੋਟੀਆਂ ਲੋਕ ਸੇਕ ਰਹੇ ਨੇ। ਮੈਂ ਕਿਹਾ ਇਹਦਾ ਕੀ ਮਤਲਬ ਹੋਇਆ? ਮੈਂ ਕਿਹਾ ਵੀ ਜੋ ਵੀ ਹੋਏ ਬੇਟਾ, ਮੈਂ ਆਪਣੀ ਮਸਤੀ ਨਹੀਂ ਖੋਣਾ ਚਾਹੁੰਦੀ। ਮੈਂ ਐਵੇਂ ਕ੍ਰਿਟਿਸਿਜ਼ਮ 'ਚ ਪਵਾਂ, ਮੈਂ ਕੀ ਲੈਣਾ? ਬਿਲਕੁਲ ਜੀ, ਬਿਲਕੁਲ, ਸ਼ਾਂਤੀ ਤੁਹਾਡੀ ਵੀ ਤਾਂ ਨਾਲ ਖਰਾਬ ਹੁੰਦੀ ਹੈ ਨਾ। ਤੇ ਮੈਂ ਕਿਹਾ ਬੇਟੇ ਕੋਈ ਗੱਲ ਨਹੀਂ, ਜਿਹੜਾ ਸੇਕਦਾ ਰੋਟੀਆਂ ਸੇਕ ਲੈ, ਕਿਸੇ ਦੇ ਕੰਮ ਹੀ ਆਉਣਗੀਆਂ, ਕੋਈ ਗੱਲ ਨਹੀਂ। ਤੇ ਹੁਣ ਤੁਹਾਡੀ ਮਸਤੀ ਦੀ ਪਾਠਸ਼ਾਲਾ ਦੇ ਵਿੱਚ ਕਿੰਨੇ ਬੱਚੇ ਨੇ, ਕਿੰਨੀ ਨਹੀਂ, ਸਟਰੈਂਥ ਹੁਣ ਹੈ? ਬੱਚੇ ਕਾਫੀ ਘਟ ਗਏ ਨੇ। ਉਹ ਐਕਚੁਅਲੀ ਕੋਵਿਡ ਤੋਂ ਪਹਿਲੇ 150 ਬੱਚਾ ਸੀ। ਅੱਛਾ ਜੀ। ਹਾਂ, ਕੋਵਿਡ ਨੇ ਤਹਿਸ-ਨਹਿਸ ਕਰ ਦਿੱਤਾ। ਫਿਰ ਤੁਸੀਂ ਇਹਨੂੰ ਕਿਵੇਂ ਸੋਚਦੇ ਹੋ, ਹੁਣ ਹੋਰ ਬੱਚੇ ਕਿਵੇਂ ਵਧਾਏ ਜਾਣ? ਤੁਸੀਂ ਮਤਲਬ ਟੀਚਰਸ ਨੂੰ ਭੇਜ ਕੇ ਕਨਵੈਂਸਿੰਗ ਕਰਵਾਓਗੇ? ਇਹੀ ਮੈਂ ਹੁਣ ਸੋਚਾਂ 'ਚ ਪਈ ਹੋਈ ਹਾਂ। ਐਕਚੁਅਲੀ ਪਤਾ ਕੀ, ਵੱਡੇ ਵੀ ਹੋ ਗਏ, ਕਾਲਜਾਂ 'ਚ ਚਲੇ ਗਏ। 3 ਬੱਚੇ ਮੇਰੇ ਮਹਿੰਦਰਾ ਕਾਲਜ ਗਏ ਨੇ, 2 ਬੇਟੀਆਂ ਵਿਕਰਮ ਕਾਲਜ ਗਈਆਂ ਨੇ। ਮਤਲਬ ਆਫਟਰ ਆਲ ਉਹਨਾਂ ਵੱਡੇ ਹੋਣਾ ਹੀ ਹੈ ਨਾ। ਕੁਛ ਦੇ ਵਿਆਹ ਹੋ ਗਏ, ਕੁਛ ਛੱਡ ਕੇ ਹੀ ਚਲੇ ਗਏ। ਹੁਣ ਦੇਖੋ ਇਹੋ ਜਿਹੀਆਂ ਮਿਸ ਹੈਪਨਿੰਗਸ ਹੋਈਆਂ ਨੇ ਹੋਲੀ ਦੇ ਨੇੜੇ ਤੇੜੇ ਕਿ ਮੇਰੇ 15 ਬੱਚੇ ਚਲੇ ਗਏ। ਅੱਛਾ ਜੀ। ਉਹਨਾਂ ਦੇ ਫਾਦਰ ਨੂੰ ਆਪਸ ਵਿੱਚ ਲੋਕ ਭੰਗ ਭੁੰਗ ਪੀ ਕੇ ਲੜੇ ਮਰੇ, 2 ਪਾਰਟੀਆਂ ਬਣ ਗਈਆਂ। ਉਹ ਇਹਨਾਂ ਦਾ ਪੂਰਾ ਕਬੀਲਾ ਹੁੰਦਾ। ਬਿਲਕੁਲ ਜੀ, ਬਿਲਕੁਲ। ਸੋ ਇਸ ਤਰ੍ਹਾਂ ਕਰਕੇ ਨਾ ਖਿੰਡ ਪੁੰਡ ਗਏ। ਪਰ ਹੁਣ ਮੈਂ ਸੋਚਨੀ ਆ ਕਿ ਹੁਣ ਥੋੜ੍ਹੀ ਜਿਹੀ ਇਹਦੇ ਵਿੱਚ ਨਾ ਚੇਂਜ ਲਿਆਵਾਂ। ਹੁਣ ਉੱਥੇ ਮੈਂ ਜਿਮ ਲਗਵਾਉਣ ਲੱਗੀ ਹਾਂ, ਬਈ ਵੱਡੇ ਬੱਚੇ ਉਸ ਜਗ੍ਹਾ ਦਾ ਯੂਜ਼ ਕਰਨ, ਉਸ ਨੂੰ ਯੂਜ਼ ਕਰਨ। ਛੋਟੇ ਛੋਟੇ ਝੂਲੇ ਲਗਵਾਏ ਨੇ, ਅਟਰੈਕਸ਼ਨ। ਵੈਰੀ ਗੁੱਡ। ਤੇ ਬੀਜੀ, ਜਿਵੇਂ ਤੁਸੀਂ ਦੱਸਿਆ ਹੁਣ ਝੂਲੇ ਲਗਵਾ ਰਹੇ ਹੋ, ਫਿਰ ਤੁਸੀਂ ਅਟਰੈਕਟ ਕਰ ਰਹੇ ਹੋ ਬੱਚਿਆਂ ਨੂੰ, ਕਿਉਂਕਿ ਬੱਚਿਆਂ ਨੂੰ ਪਹਿਲਾਂ ਰੈਡੀ ਕਰਨਾ ਲਰਨਿੰਗ ਇਹ ਬਹੁਤ ਮੁਸ਼ਕਿਲ ਹੈ। ਉਹ ਜਦੋਂ ਲਰਨ ਕਰਨ ਲਈ ਰੈਡੀ ਹੋ ਜਾਂਦੇ ਆ, ਫਿਰ ਤਾਂ ਅੱਧੀ ਜਿਹੜੀ ਜੰਗ ਹੈ ਉਹ ਮਤਲਬ ਤੁਸੀਂ ਵਿਕਟਰੀ ਹੁੰਦੀ ਹੈ ਤੁਹਾਡੀ। ਹਾਂਜੀ। ਤੇ ਤੁਸੀਂ ਕਦੀ ਇਸ ਦੇ ਵਾਸਤੇ ਕੋਈ ਐਡਵਰਟਾਈਜ਼ਮੈਂਟ ਕੀਤੀ ਹੋਵੇ, ਪੈਂਫਲੇਟਸ ਵਗੈਰਾ? ਬਿਲਕੁਲ, ਮੈਂ ਤਾਂ ਗਰੁੱਪ ਵਿੱਚ ਪਾ ਦਿੰਦੀ ਹਾਂ। ਇਹੀ ਅੱਜ ਕੱਲ੍ਹ ਤਾਂ ਇਹਦਾ ਬੜਾ ਸੁੱਖ ਹੋ ਗਿਆ ਨਾ ਮੋਬਾਈਲ ਦਾ। ਬਿਲਕੁਲ। ਝੂਲੇ ਵੀ ਮੈਨੂੰ ਆ ਗਏ। ਅੱਛਾ ਜੀ। ਕਿਸੇ ਨੇ ਕਿਹਾ ਮੇਰੇ ਘਰ ਵੀ ਪਿਆ, ਮੇਰੇ ਘਰ ਵੀ ਪਿਆ, ਮੇਰੇ ਘਰ 2 ਪਏ ਨੇ। ਹਾਂਜੀ। ਅੱਛਾ, ਮੇਜ਼ ਕੁਰਸੀਆਂ ਛੋਟੇ ਛੋਟੇ ਲੇਡੀ ਫਾਤਮਾ ਸਕੂਲ ਨੇ ਭੇਜਤੇ 40-40। ਵੈਰੀ ਗੁੱਡ। ਸੋ ਕੋਸ਼ਿਸ਼ ਕਰੀ ਦੀ ਹੈ, ਦੱਸ ਦੇਈਦਾ। ਜਿੰਨੀ ਚੀਜ਼ ਆ ਗਈ ਘਟਦੀ ਹੋਈ ਤਾਂ ਅਸੀਂ ਆਪ ਨਾਲ ਲੈ ਲੈਂਦੇ ਹਾਂ। ਤੇ ਫਿਰ ਜਿਹੜਾ ਰੋਟੀ ਹੈ ਤੁਸੀਂ ਤੁਹਾਡੇ ਸਕੂਲ 'ਚ ਹੀ ਬਣਦੀ ਹੈ ਕਿ ਉਹ ਆਪਣਾ ਹੀ ਲੰਚ ਬਾਕਸ ਲੈ ਕੇ ਆਉਂਦੇ ਆ ਬੱਚੇ? ਨਹੀਂ, ਇਸ ਤਰ੍ਹਾਂ ਹੈ ਨਾ, ਬਈ ਗਵਰਨਮੈਂਟ ਸਕੂਲ ਦਿੰਦੀ ਹੈ ਨਾ ਲੰਚ। ਹਾਂਜੀ, ਮਿਡ ਡੇ ਮੀਲ ਹੈ ਨਾ। ਹਾਂ ਹਾਂਜੀ ਹਾਂਜੀ। ਹਾਂ, ਤੇ ਵੈਸੇ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਵੀ ਪਿਕਨਿਕ ਤੇ ਜਾ ਰਹੇ ਹਾਂ, ਕੱਢੋ ਵੀ ਆਪਣੀ ਆਪਣੀ ਬੋਟਲ ਕੱਢੋ। ਮੈਂ ਪਿਕਨਿਕ ਤੇ ਵੀ ਲੈ ਜਾਂਦੀ ਹਾਂ। ਉਹੀ ਮੇਰਾ ਅਗਲਾ ਸਵਾਲ ਸੀ, ਤੁਸੀਂ ਪਿਕਨਿਕ ਤੇ ਇਹਨਾਂ ਨੂੰ ਬਾਹਰ ਘੁਮਾਉਣ ਲਈ ਜਦੋਂ ਲੈ ਕੇ ਜਾਂਦੇ ਤਾਂ ਬੱਚੇ ਤਾਂ ਬਹੁਤ ਉਤਸ਼ਾਹਿਤ ਹੁੰਦੇ ਹੋਣੇ? ਓਹੋ, ਪੁੱਛੋ ਨਾ। ਬਿਲਕੁਲ ਜੀ, ਪੁੱਛੋ ਨਾ। ਫਿਰ ਇਹੋ ਜਿਹਿਆਂ ਨੂੰ ਜਿਨ੍ਹਾਂ ਨੂੰ ਖੁਸ਼ੀ ਦਿਓ ਤਾਂ ਬੜਾ ਮਜ਼ਾ ਆਉਂਦਾ। ਬਿਲਕੁਲ ਜੀ, ਬਿਲਕੁਲ। ਕਿਉਂਕਿ PRTC 'ਚ ਮੈਂ ਫੋਨ ਕਰਾਂ, ਬੱਸ ਆ ਜਾਂਦੀ ਮੇਰੇ ਕੋਲ। ਬਿਲਕੁਲ ਜੀ, ਬਿਲਕੁਲ। ਝੰਡੀ ਵੀ ਬੱਸ ਨੂੰ ਦੇਣ ਵਾਸਤੇ ਮੈਂ ਕੋਈ ਨਾ ਕੋਈ ਆਇਆ ਆਫੀਸਰ ਬੁਲਾਉਂਦੀ ਹਾਂ, ਗਜ਼ਟਡ ਆਫੀਸਰ, ਬਈ ਤਾਂ ਕਿ ਅਸੀਂ ਸਾਰਿਆਂ ਦੀ ਨੌਲੇਜ ਵਿੱਚ ਹੋਈਏ ਸਾਰੇ ਰਲ ਕੇ। ਪਰ ਫਿਰ ਵੀ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਨੇ। ਹੁਣ ਮੈਂ ਇਹ ਸੋਚ ਰਹੀ ਹਾਂ ਵੀ ਹੁਣ ਪਿਕਨਿਕ ਤੇ ਨਹੀਂ ਮੈਂ ਲੈ ਜਾਣਾ, ਲੋਕਲ ਤਾਂ ਚਾਹੇ ਲੈ ਜਾਵਾਂ, ਵੀ NIS ਹੋ ਗਏ। ਬਿਲਕੁਲ ਜੀ, ਬਿਲਕੁਲ। ਹੁਣ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਹੈ, ਅੱਛਾ ਜੀ, ਬੱਚਿਆਂ ਨੂੰ ਲਿਆਓ। ਮੈਂ ਕਿਹਾ ਮੇਰਾ ਦਿਲ ਹੈ ਪੈਲੇਸ ਦਿਖਾਵਾਂ। ਕਹਿੰਦੀ ਹਾਂ ਆਓ, ਚਾਹ ਦਾ ਕੱਪ ਪੀਆਂਗੇ। ਸੋ ਇਹ ਨੇੜੇ ਨੇੜੇ ਦੀਆਂ ਹੋ ਗਈਆਂ ਨਾ ਚੀਜ਼ਾਂ। ਗੁਰਦੁਆਰਿਆਂ ਦੇ ਦਰਸ਼ਨ ਕਰਾ ਲਏ। ਬਿਲਕੁਲ, ਇਰਾਦੇ ਨੇਕ ਹੋਣ ਤਾਂ ਰੱਬ ਦੀ ਨਜ਼ਰ ਵੀ ਜਿਹੜੀ ਮੈਂ ਬਹਾਦਰਗੜ੍ਹ ਸਾਹਿਬ ਗੁਰਦੁਆਰੇ ਲੈ ਕੇ ਗਈ ਬੱਚਿਆਂ ਨੂੰ, ਤੇ ਉਹ ਭਾਈ ਸਾਹਿਬ ਕਹਿਣ ਲੱਗੇ, ਬੀਬਾ ਇਹਨਾਂ ਨੂੰ ਨਾ ਗੁਰਮੁਖੀ ਨਾਲ ਜੋੜੋ। ਬਿਲਕੁਲ ਜੀ। ਮੈਂ ਕਿਹਾ ਭਾਈ ਸਾਹਿਬ ਜੀ ਕੀ ਸੁਣਨਾ ਚਾਹੁੰਦੇ ਹੋ, ਤੁਸੀਂ ਦੱਸੋ। ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਬੇਟਾ ਆਪਣੀ ਪ੍ਰੇਅਰ ਸਟਾਰਟ ਕਰੋ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੈਂ ਪ੍ਰੇਅਰ ਹੀ ਉਹ ਰੱਖੀ ਹੋਈ ਹੈ, ਨਾਲੇ ਸ਼ਬਦ ਹੋ ਗਿਆ। ਫਿਰ 35 ਅੱਖਰੀ
35 ਅੱਖਰੀ ਵੀ ਰਿਦਮ ਦੇ ਵਿੱਚ ਊੜਾ ਉੱਠ ਸਵੇਰੇ ਜਾਗ, ਐੜਾ ਆਲਸ ਨੀਂਦ ਤਿਆਗ, ਈੜੀ ਇਸ਼ਨਾਨ ਕਰ ਪਿਆਰੇ, ਸੱਸਾ ਸਾਫ ਦੰਦ ਕਰ ਸਾਰੇ, ਪੂਰੀ A to Z ਪੂਰੀ 35 ਅੱਖਰੀ ਰਿਦਮ ਦੇ ਵਿੱਚ ਹੈ। ਤੇ ਉਹ ਸੁਣਾਈ ਉਹਨਾਂ ਨੇ। ਫਿਰ ਮੁਹਾਰਨੀਆਂ ਮੈਂ ਕਦੀ ਨਹੀਂ ਸੀ ਸੁਣੀਆਂ, ਅੱਛਾ ਜੀ, ਲਾ ਮਾਤਰਾ ਮੁਹਾਰਨੀਆਂ। ਅੱਛਾ ਜੀ। ਮੈਂ ਕਿਹਾ ਭਾਈ ਸਾਹਿਬ ਹੁਣ ਉਹ ਚੁੱਪ ਕਰਾਵਾਂ ਕਿ ਇਹਨਾਂ ਕੋਲ ਬੜਾ ਕਹਿੰਦੇ ਨੇ ਵੀ ਬਹੁਤ ਖੁਸ਼ੀ ਹੋਈ। ਤੇ ਬੀਜੀ ਫਿਰ ਤੁਸੀਂ ਸ਼ਬਦ ਕੀਰਤਨ ਇਹ ਵੀ ਮਤਲਬ ਬੱਚਿਆਂ ਨੂੰ ਨਾਲ ਦੇ ਨਾਲ ਹੀ ਸਕੂਲ ਦੇ ਵਿੱਚ ਸਿਖਾਉਂਦੇ ਹੋ? ਹਾਂ, ਜਿਹੜਾ ਫੰਕਸ਼ਨ ਆ ਰਿਹਾ ਨਾ, ਮੰਨ ਲਓ ਜਨਮ ਅਸ਼ਟਮੀ ਆਈ ਤਾਂ ਮੈਂ ਭਜਨ ਸਿਖਾਵਾਂਗੀ। ਅੱਛਾ ਜੀ। ਆਪਣਾ ਗੁਰਪੁਰਬ ਆਇਆ ਤਾਂ ਮੈਂ ਸ਼ਬਦ ਸਿਖਾਵਾਂਗੀ। ਵਿਸਾਖੀ ਆਈ ਤਾਂ ਮੈਂ ਗਿੱਧੇ ਪਵਾਵਾਂਗੀ। ਵੈਰੀ ਗੁੱਡ। ਹਰੇਕ ਰਿਲੀਜਨ ਨੂੰ ਰਿਸਪੈਕਟ ਕਰਵਾਈ, ਯੂਨਿਟੀ ਇਨ ਡਾਈਵਰਸਿਟੀ ਸਿਖਾ ਰਹੇ ਹੋ। ਉਦੋਂ ਮੈਂ ਫਿਰ ਬੱਚਿਆਂ ਨੂੰ ਕਹਿੰਦੀ ਹਾਂ ਵੀ ਚੋਇਸ ਹੈ, ਚਾਹੇ ਐਸੇ ਲਿਖੋ ਕਿਉਂਕਿ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਨਾ, ਚਾਹੇ ਕੋਈ ਪੋਇਮ ਉਸ ਦੇ ਨਾਲ ਰਿਲੇਟਡ ਕਰ, ਹਾਂ ਰਿਲੇਟਡ ਹੋਵੇ, ਜਾਂ ਫੈਂਸੀ ਡਰੈਸ। ਵੈਰੀ ਗੁੱਡ। ਹੈ ਨਾ। ਸੋ ਇਸ ਤਰ੍ਹਾਂ ਕਰਕੇ ਕਈ ਵਾਰੀ ਕੁਇਜ਼ ਬਣਾ ਲਈਦੀ ਹੈ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ। ਹਾਂ, ਫਿਰ ਫਸਟ ਸੈਕੰਡ ਥਰਡ ਤਾਂ ਕੱਢੀ ਦਾ ਵੀ ਉਹ ਕੰਪੀਟੀਸ਼ਨ 'ਚ ਜਿਹੜਾ ਅੱਛਾ ਕਰਨ, ਤੇ ਇਨਾਮ ਮੈਂ ਫਿਰ ਪਾਰਟਿਸਪੈਂਟਸ ਨੂੰ ਦਿੰਦੀ ਸਾਰਿਆਂ ਨੂੰ ਆ ਵੀ ਕਿਸੇ ਦਾ ਦਿਲ ਨਾ ਦੁਖੇ। ਫਸਟ ਸੈਕੰਡ ਕੱਢ ਕੇ ਬਾਕੀ ਸਾਰਿਆਂ ਨੂੰ ਦਿੰਦੀ ਆ। ਵੈਰੀ ਗੁੱਡ। ਸਭ ਨੂੰ ਲੱਗੇ ਕਿ ਅਸੀਂ ਕੁਝ ਇਹ ਕਿਲਾ ਫਤਿਹ ਕਰਕੇ ਆਏ ਆ। ਸ਼ੁੱਧ ਆਤਮਾਵਾਂ ਨੇ ਨਾ। ਹਾਂਜੀ, ਇਹਨਾਂ ਨੂੰ ਨਹੀਂ ਦਿਖਾਣਾ, ਨਹੀਂ ਦਿਖਾਣਾ ਚਾਹੀਦਾ ਹੈ। ਨਾਲੇ ਮੇਰਾ ਸਲੋਗਨ ਇਹ ਹੀ, ਗੋਡ ਇਜ਼ ਵਨ, ਹਾਂਜੀ, ਗੋਡ ਇਜ਼ ਐਵਰੀਵੇਅਰ, ਲਵ ਇਜ਼ ਗੋਡ, ਨੇਚਰ ਇਜ਼ ਗੋਡ। ਬਿਲਕੁਲ ਜੀ, ਗੋਡ ਇਜ਼ ਓਮਨੀਪੋਟੈਂਟ। ਬਿਲਕੁਲ, ਆਈ ਡੂ ਅਗਰੀ ਇਨ ਦਿਸ। ਨਾਲੇ ਸਭ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤਾ। ਤੁਸੀਂ ਜ਼ਿੰਦਗੀ ਦਾ ਆਪਣਾ ਵੱਡਾ ਹਿੱਸਾ ਮਨੁੱਖਤਾ ਦੀ ਭਲਾਈ ਦੇ ਵਿੱਚ ਲਗਾ ਦਿੱਤਾ, ਤੇ ਤੁਹਾਨੂੰ ਹਲੇ ਵੀ ਕੁਝ ਐਵੇਂ ਦਾ ਹੈ ਕਿ ਅਣਕਹੀ ਇੱਛਾ ਹੈ ਹਲੇ ਵੀ ਆ ਮੈਂ ਹਲੇ ਕਰਨਾ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਹੁਣ ਮੈਂ ਸੈਟੀਸਫਾਈਡ ਹਾਂ? ਮੈਨੂੰ ਪਤਾ ਕੀ ਲੱਗਦਾ ਵੀ ਜ਼ਿੰਦਗੀ ਲੰਘ ਗਈ, ਮੈਂ ਕੀਤਾ ਹੀ ਕੁਛ ਨਹੀਂ। ਕੀ ਬਾਤ ਹੈ। ਅੰਦਰ ਜਿਹੜੀ ਭੁੱਖ ਹੈ ਨਾ, ਕਿਉਂਕਿ ਦੇਖੋ ਅਗਰ ਮੈਨੂੰ ਥੋੜਾ ਜਿਹਾ ਵੀ ਗਵਰਨਮੈਂਟ ਸਾਥ ਦਿੰਦੀ ਨਾ ਤਾਂ ਮੈਂ ਇਸ ਜਗ੍ਹਾ ਨੂੰ ਸਵਰਗ ਬਣਾ ਦੇਣਾ ਸੀ। ਦੇਖੋ ਜਦੋਂ ਬਾਰਿਸ਼ ਆਂਦੀ, ਆਫਟਰ ਆਲ ਉੱਚਾ ਹੈਗਾ ਫਲਾਈਓਵਰ, ਇਧਰੋਂ ਵੀ ਬਾਰਿਸ਼, ਇਧਰੋਂ ਵੀ, ਵਿੱਚੋਂ ਸੜਕਾਂ ਦਾ ਪਾਰਟੀਸ਼ਨ ਹੈ, ਉੱਥੋਂ ਵੀ ਬਾਰਿਸ਼, ਅਸੀਂ ਕਿੱਥੇ ਬੈਠੀਏ? ਬਿਲਕੁਲ। ਫਿਰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਾਡੀ ਸਰਕਾਰ ਨੂੰ ਤੇ ਸਾਡੇ ਯੰਗਸਟਰਸ ਨੂੰ? ਕੀ ਸੰਦੇਸ਼ ਦਿਆਂ? ਮੈਂ ਤਾਂ ਕਹਿੰਦੀ ਹਾਂ ਵੀ ਦੇਖੋ, ਇਹੋ ਜਿਹੇ ਕੰਮਾਂ ਦੇ ਲਈ ਜਿਹੜਾ ਵੀ ਇਹੋ ਜਿਹਾ ਕੰਮ ਕਰਨਾ ਚਾਹੁੰਦਾ ਉਹਦਾ ਸਾਥ ਦਿਓ। ਬਿਲਕੁਲ ਜੀ, ਸਾਥ ਦੇਣਾ ਬਹੁਤ ਜ਼ਰੂਰੀ ਹੈ। ਸੇਵਾ ਦੇ ਲਈ ਤਨ ਮਨ ਧਨ। ਬਿਲਕੁਲ। ਨਹੀਂ ਤੇ 30 ਸਾਲ ਹੋ ਗਏ ਨੇ ਬੇਟਾ, 30 ਸਾਲ ਅੱਧੀ ਉਮਰ ਹੁੰਦੀ ਇਨਸਾਨ ਦੀ। ਬਿਲਕੁਲ ਜੀ, ਸਮਝ ਗਏ। ਬਿਲਕੁਲ। ਜਿਵੇਂ ਕਹਿੰਦੇ ਆ ਬੀਜੀ, ਇੱਕ ਦੀਵਾ ਇੱਕ ਦੂਜੇ ਦੀਵੇ ਨੂੰ ਰੋਸ਼ਨੀ ਦਿੰਦਾ ਹੈ, ਐਵੇਂ ਹੀ ਤੁਹਾਡੀ ਜਿਹੜੀ ਮਨੁੱਖਤਾ ਦੀ ਜਿੱਤ ਕਵਾਂਗੀ, ਇਹ ਲੋਕਾਂ ਨੂੰ ਰਾਹ ਦਿਖਾ ਰਹੀ ਹੈ। ਬਹੁਤ ਬਹੁਤ ਧੰਨਵਾਦ ਬੀਜੀ ਤੁਹਾਡਾ, ਤੁਸੀਂ ਸਾਡੇ ਨਾਲ ਆਪਣੀ ਅਨਮੋਲ ਜੀਵਨ ਨੂੰ ਸਾਂਝਾ ਕੀਤਾ, ਤੇ ਰੱਬ ਤੁਹਾਨੂੰ ਤਾਕਤ ਦੇਵੇ। ਤੁਹਾਡੇ ਸੰਘਰਸ਼ ਤੇ ਤੁਹਾਡੇ ਕਿੱਤੇ ਨੂੰ ਅਸੀਂ ਬਹੁਤ ਜ਼ਿਆਦਾ ਸਰਾਹਨਯੋਗ ਮੰਨਦੇ ਹਾਂ, ਤੇ ਰੱਬ ਤੁਹਾਨੂੰ ਅੱਗੇ ਵਧਾਉਂ ਰੱਖੇ। ਜੀ ਆਇਆਂ ਨੇ, ਜੀ ਆਇਆਂ ਨੇ। ਸਤਿ ਸ਼੍ਰੀ ਅਕਾਲ।